ਸਭ ਦਾ ਨਿੱਘਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਸਾਈਡ ਬੈਂਡ ਵਾਲੇ ਸਟੇਸ਼ਨਾਂ 'ਤੇ ਸੁਣ ਰਹੇ ਹੋ, ਫੇਸਬੁੱਕ 'ਤੇ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 27 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਇਹ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਹਨ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਵਰਕਰ ਕੌਂਪ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲਿੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਨੀਵਰਸਿਟੀ, ਤੂ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਜਿਹੜੀ ਉਹ ਖੋਲ੍ਹ ਦਿੱਤੀ ਹੋਈ ਆ। ਇਹਨਾਂ ਦੇ ਕੋਲੋਂ ਤੁਸੀਂ ਹੰਡਾਈ ਦੇ ਡਰਾਈਵ ਵੈਨ, ਟ੍ਰੇਲਰ ਰੀਫਰਜ਼ ਜਿਹੜੇ ਤੁਸੀਂ ਖਰੀਦ ਸਕਦੇ ਹੋ। ਹੋਰ ਵੀ ਮੇਕ ਮਾਡਲ ਦੀ ਇਨਵੈਂਟੋਰੀ ਆ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ। ਅਤੇ ਨਾਲ ਹੀ ਬੂਟਾ ਸਿੰਘ ਜੌਹਲ ਲਿਨਵੁੱਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-700-7698 ਦੇ ਉੱਤੇ ਜੀ। ਬਿਲਕੁਲ। ਸੋ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਜੀ ਤੁਸੀਂ ਪਹਿਲਾਂ ਵੀ ਮਿੰਟੂ ਗੁਰਸਰੀਆ ਨਾਲ ਕਵਰ ਕਰ ਰਹੇ ਸੀ, ਜਿਹੜਾ ਇੰਡੀਆ ਦੀ ਅਤੇ ਪਾਕਿਸਤਾਨ ਦੀ ਵਾਰ ਲਗਭਗ ਜਿਹੜਾ ਕਹਿੰਦੇ ਵੀ ਕਾਫੀ ਸ਼ੁਰੂ ਹੋਣ ਦੇ ਕਿਨਾਰੇ ਹੋਈ। ਉਹ 1971 ਤੋਂ ਬਾਅਦ ਪਹਿਲੀ ਵਾਰੀ ਦੋਨਾਂ ਮੁਲਕਾਂ ਦੇ ਜਿਹੜੇ ਪਲੇਨ ਆ ਇੱਕ ਦੂਜੇ ਦੇ ਮੁਲਕ ਵਿੱਚ ਵੜ ਗਏ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਇੱਕ ਐਕਸਪਰਟ ਹੈਗੇ ਆ ਜਿਹੜੇ ਪੀਸ ਦੇ ਬਾਬਤ ਇੱਥੇ USA ਦੇ ਵਿੱਚ ਪੀਸ ਇੰਸਟੀਚਿਊਟ ਦੇ ਲਈ ਕੰਮ ਕਰਦੇ ਆ, ਉਹਨਾਂ ਨੇ ਕਿਹਾ ਆ ਵੀ ਇਹ ਜਿਹੜੀ ਲੜਾਈ ਆ ਇਹ ਵੱਧ ਸਕਦੀ ਹੈਗੀ ਆ, ਕਿਉਂਕਿ ਕਹਿੰਦੇ ਵੀ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਆ, ਉਹਨਾਂ ਨੂੰ ਬੜਾ ਥੋੜ੍ਹਾ ਟਾਈਮ ਹੋਇਆ ਪਾਵਰ ਦੇ ਵਿੱਚ ਆਇਆਂ ਨੂੰ, ਅਤੇ ਪੂਰਾ ਮਿਲਟਰੀ ਦਾ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਪ੍ਰਭਾਵ ਹੈਗਾ। ਅਤੇ ਦੂਸਰੇ ਪਾਸੇ ਜਿਹੜੇ ਮੋਦੀ ਹੈਗੇ ਆ, ਨਰਿੰਦਰ ਮੋਦੀ, ਉਹ ਆਪਣੀ ਇਲੈਕਸ਼ਨ ਲੜਨ ਜਾ ਰਹੇ ਹੈਗੇ ਆ। ਪਿਛਲੀ ਵਾਰੀ 1971 ਤੋਂ ਬਾਅਦ 92 ਦੇ ਵਿੱਚ ਜਿਹੜਾ ਸੀਗਾ ਕਾਰਗਿਲ ਦੀ ਵਾਰ ਦੇ ਵੇਲੇ ਜਿਹੜੀ ਆ ਦੋਨਾਂ ਮੁਲਕਾਂ ਨੂੰ ਠੰਡੇ ਕਰਨ ਦੇ ਵਿੱਚ ਅਮਰੀਕਾ ਨੇ ਕਾਫੀ ਰੋਲ ਜਿਹੜਾ ਅਦਾ ਕੀਤਾ ਸੀ। ਪਰ ਇਸ ਵਾਰੀ ਜਿਹੜੇ ਅਮਰੀਕਾ ਵਾਲੇ ਆ ਉਹ ਜ਼ਿਆਦਾ ਨਹੀਂ ਇਹਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਕਮੈਂਟ ਕਰ ਰਹੇ, ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਤਾਂ ਨਹੀਂ ਕੋਈ ਕਮੈਂਟ ਆਇਆ ਹੈਗਾ। ਅਤੇ ਪਰ ਕਹਿੰਦੇ ਚਾਈਨਾ ਵਾਲੇ ਜਿਹੜੇ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਆ। ਮੋਈਦ ਯੂਸਫ ਨਾਮ ਦਾ ਇਹ ਐਕਸਪਰਟ ਹੈਗਾ, ਯੂਨਾਈਟਿਡ ਸਟੇਟਸ ਇੰਸਟੀਚਿਊਟ ਫਾਰ ਪੀਸ ਵਾਸ਼ਿੰਗਟਨ ਦੇ ਵਿੱਚ। ਕਹਿੰਦੇ ਵੀ ਇਹ ਜਿਹੜੀ ਲੜਾਈ ਆ ਅੱਗੇ ਵੱਧ ਸਕਦੀ ਹੈਗੀ ਆ। ਸੋ ਉਹੀ ਗੱਲ ਆ ਵੀ ਆਪਾਂ ਪਿਛਲੇ ਦਿਨਾਂ 'ਚ ਗੱਲ ਕਰ ਰਹੇ ਸੀ ਵੀ ਕਿਸ ਤਰ੍ਹਾਂ ਜਿਹੜਾ ਇੰਡੀਆ ਦਾ ਮੀਡੀਆ ਅਤੇ ਨਾਲ ਦੀ ਨਾਲ ਪਾਕਿਸਤਾਨ ਦਾ ਮੀਡੀਆ ਵਾਲੇ ਜਿਹੜੇ ਆ, ਉਹਦਾ ਇੱਦਾਂ ਲੱਗਦਾ ਵੀ ਉਹ ਖਬਰਾਂ ਨਾਲੋਂ ਬੰਬ ਜਿੱਦਾਂ ਆਪਣੇ ਨਾਲ ਜ਼ਿਆਦਾ ਬੰਨ੍ਹ ਕੇ ਬੈਠੇ ਹੈਗੇ ਆ। ਹੁਣ ਕਿਸੇ ਦਾ ਪੁੱਤ ਜਿਹੜਾ ਪਾਕਿਸਤਾਨ ਵੱਲੋਂ ਜਿਹੜਾ ਪਲੇਨ ਸਿੱਟਿਆ ਗਿਆ, ਉਹ ਹੁਣ ਕਿਸੇ ਦਾ ਪੁੱਤ ਹੀ ਆ ਜਿਹੜਾ ਉਹਨੇ ਫੜ ਲਿਆ, ਅਤੇ ਕਿਸੇ ਦਾ ਹਸਬੈਂਡ ਆ, ਭਰਾ ਆ, ਕਿਸੇ ਦਾ ਪਤੀ ਆ, ਅਤੇ ਉਹ ਹੁਣ ਉਹ ਟੱਬਰ 'ਤੇ ਪਤਾ ਹੋਊਗਾ ਉਹਨਾਂ ਨਾਲ ਕੀ ਬੀਤਦੀ ਹੋਊਗੀ ਇਸ ਵੇਲੇ। ਸੋ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਜਿਹੜਾ ਆ ਇਸ ਇਸ਼ੂ ਦੇ ਉੱਤੇ ਜ਼ੋਰ ਪਾਉਣਾ ਚਾਹੀਦਾ ਵੀ ਜਿਹੜੀ ਜੰਗ ਆ ਉਹ ਕਿਤੇ ਵੀ ਚੰਗੀ ਨਹੀਂ ਹੁੰਦੀ ਹੈਗੀ। ਅੱਜ ਇਮਰਾਨ ਖਾਨ ਨੇ ਆਪਣੀ ਸਟੇਟਮੈਂਟ ਵੀ ਇਸ਼ੂ ਕੀਤੀ ਆ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਵੀ ਅਸੀਂ ਜੰਗ ਨਹੀਂ ਚਾਹੁੰਦੇ ਹੈਗੇ। ਦੇਖੋ ਵੀ ਜਦੋਂ ਜਿਨ੍ਹਾਂ ਮੁਲਕਾਂ ਨੇ ਜੰਗਾਂ ਸ਼ੁਰੂ ਕੀਤੀਆਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿਸ ਟਾਈਮ 'ਤੇ ਕਿੱਦਾਂ ਖਤਮ ਹੋਣੀਆਂ। ਸ਼ੁਰੂ ਤਾਂ ਤੁਸੀਂ ਕਰ ਸਕਦੇ ਆ, ਪਰ ਬੰਦ ਕਰਨੀਆਂ ਬਹੁਤ ਔਖੀਆਂ ਹੈਗੀਆਂ। ਸੋ ਇੱਕ ਆਰਟੀਕਲ ਰਾਜਕਨਵੀਰ ਸਿੰਘ ਜੀ ਮੈਂ ਕੱਲ੍ਹ ਪੜ੍ਹ ਰਿਹਾ ਸੀ, ਕਹਿੰਦੇ ਵੀ ਹੋ ਸਕਦਾ ਅਮਰੀਕਾ ਵਾਲੇ ਵੀ ਚਾਹੁੰਦੇ ਆ ਵੀ ਇੰਡੀਆ ਪਾਕਿਸਤਾਨ ਦੀ ਲੜਾਈ ਹੋਵੇ, ਕਿਉਂਕਿ ਉਹਦੇ ਵਿੱਚ ਜਿਹੜਾ ਚਾਈਨਾ ਇਨਵੋਲਵ ਹੋਵੇ। ਕਿਉਂਕਿ ਪਿਛਲੇ 16-17 ਸਾਲਾਂ ਦੇ ਵਿੱਚ ਜਿਹੜਾ ਚਾਈਨਾ ਆ ਉਹ ਕਿਸੇ ਤਰ੍ਹਾਂ ਵੀ ਕਿਸੇ ਮੁਲਕ ਦੇ ਵਿੱਚ ਇਨਵੋਲਵ ਨਹੀਂ ਹੋਇਆ, ਅਤੇ ਉਹਨਾਂ ਦੀ ਜਿਹੜੀ ਇਕੋਨਮੀ ਆ ਬਹੁਤ ਸਟਰੋਂਗ ਹੋਈ ਹੈਗੀ ਆ। ਸੋ ਕਹਿੰਦੇ ਵੀ ਇੱਕ ਸਟ੍ਰੈਟਜੀ ਅਮਰੀਕਾ ਵੱਲੋਂ ਇਹ ਵੀ ਖੇਲੀ ਜਾ ਸਕਦੀ ਆ ਵੀ ਉੱਧਰ ਜਿਹੜਾ ਚਾਈਨਾ ਇੱਦਾਂ ਦੀਆਂ ਵੱਖ-ਵੱਖ ਮੁਲਕਾਂ ਦੇ ਵਿੱਚ ਉਹਨਾਂ ਨੂੰ ਫਸਾਇਆ ਜਾਵੇ। ਕੋਈ ਫਾਇਦਾ ਨਹੀਂ ਆ। ਦੋਨੋਂ ਪਰਮਾਣੂ ਵਾਲੇ ਜਿਹੜੇ ਉਹ ਮੁਲਕ ਨੇ, ਆਈ ਥਿੰਕ ਅਮਰੀਕਾ ਇੰਨੀ ਜਿਹੜੀ ਨਲਾਇਕੀ ਆ ਉਹ ਨਹੀਂ ਕਰੂਗਾ। ਚਲੋ ਉਸ ਬੰਦੇ ਨੇ ਜਿਹਨੇ ਆਰਟੀਕਲ ਲਿਖਿਆ ਉਸ ਦੀ ਉਹ ਸੋਚ ਜਿਹੜੀ ਆ
ਉਹ ਹੋ ਸਕਦੀ। ਉੱਦਾਂ ਰਾਸ਼ਟਰਪਤੀ ਟਰੰਪ ਨੇ ਜ਼ਰੂਰ ਕਿਹਾ ਵੀ ਭਾਈ ਠੰਡੇ ਰਹੋ। ਉਧਰ ਚਾਈਨਾ ਦੇ ਵੱਲੋਂ ਵੀ ਜਿਹੜਾ ਇਹੀ ਬਿਆਨ ਜਿਹੜਾ ਆਇਆ ਆ ਵੀ ਦੋਨਾਂ ਮੁਲਕਾਂ ਨੂੰ ਵੀ ਤੁਸੀਂ ਆਪਣੇ ਗੁੱਸੇ ਨੂੰ ਕਾਬੂ ਦੇ ਵਿੱਚ ਜਿਹੜਾ ਰੱਖੋ ਅਤੇ ਡਾਇਲੋਗ ਵੱਲ ਜਿਹੜਾ ਆ ਉਹ ਤੁਸੀਂ ਵਧੋ। ਸੋ ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੇਗੀ ਉੱਥੇ ਕੀ ਜਿਹੜੀ ਅੱਗੇ ਗੱਲ ਵੱਧਦੀ ਆ। ਪਰ ਇੱਕ ਟਾਈਮ ਦੇ ਉੱਤੇ ਜਿਹੜਾ ਮਾਹੌਲ ਇੱਕ ਟਾਈਮ ਦੇ ਉੱਤੇ ਇੰਨਾ ਜ਼ਿਆਦਾ ਗਰਮਾ ਗਿਆ ਸੀ, ਥੋੜ੍ਹੀ ਠੰਡ ਜਿਹੜੀ ਜ਼ਰੂਰ ਪਈ ਆ। ਜਿੱਦਾਂ ਪਾਕਿਸਤਾਨ ਵਾਲੇ ਤਾਂ ਪਹਿਲੋਂ ਦਾਅਵਾ ਕਰਦੇ ਸੀ ਵੀ 2 ਪਲੇਨ ਜਿਹੜੇ ਉਹਨਾਂ ਨੇ ਸਿੱਟ ਲਏ ਆ, ਫਿਰ ਬਾਅਦ ਦੇ ਵਿੱਚ ਇੱਕ ਪਾਇਲਟ ਦੀ ਜਿਹੜੀ ਵੀਡੀਓ ਆ ਉਹ ਆਈ ਆ। ਅਤੇ ਉੱਧਰੋਂ ਇੰਡੀਆ ਵਾਲਿਆਂ ਦਾ ਇਹ ਵੀ ਦਾਅਵਾ ਆ ਵੀ ਉਹਨਾਂ ਨੇ ਵੀ ਪਾਕਿਸਤਾਨ ਦਾ ਇੱਕ F-16 ਜਹਾਜ਼ ਜਿਹੜਾ ਆ ਉਹ ਜਿਹੜਾ ਸਿੱਟਿਆ ਹੈ ਅਤੇ ਉਹ ਜਿਹੜਾ ਜਹਾਜ਼ ਆ ਪਰ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਹੀ ਵਾਪਸ ਮੁੜ ਡਿੱਗਾ ਹੈ। ਸੋ ਉਹਨਾਂ ਦਾ ਪਾਇਲਟ ਉਹਨਾਂ ਦੇ ਹੱਥੀਂ ਜਿਹੜਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਲੱਗਾ। ਸੋ ਹਾਲਾਤ ਅਜੇ ਵੀ ਜਿਹੜੇ ਨਾਸਾਜ਼ ਨੇ, ਨਾਜ਼ੁਕ ਨੇ, ਕਿਸੇ ਵੀ ਪਾਸੇ ਨੂੰ ਜਿਹੜੀ ਉਹ ਗੱਲ ਹੋ ਸਕਦੀ ਆ। ਪਰ ਇੱਕ ਗੱਲ ਜਿਹੜੀ ਜ਼ਰੂਰ ਆ ਵੀ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੰਡੀਆ ਦੇ ਵਿੱਚ ਮਾਹੌਲ ਇਸ ਦਾ ਜਿਹੜਾ ਇਸ ਦੇ ਉੱਤੇ ਜਿਹੜੀ ਸਿਆਸਤ ਆ ਉਹ ਆਉਣ ਵਾਲੇ ਹੁਣ ਜਿਹੜੇ ਕੁਛ ਮਹੀਨੇ ਆ ਇਸੇ ਤਰੀਕੇ ਦੇ ਨਾਲ ਜਿਹੜੀ ਉਹ ਮਘਦੀ ਰਹੂਗੀ। 56 ਇੰਚ ਵਾਲੀ ਜਿਹੜੀ ਛਾਤੀ ਆ ਉਹ ਮੁੜ ਕੇ ਮੈਨੂੰ ਲੱਗਦਾ ਖਬਰਾਂ ਦੇ ਵਿੱਚ ਆਉਣ ਦੀ ਸੰਭਾਵਨਾ ਜਿਹੜੀ ਜ਼ਰੂਰ ਬਣੀ ਆ। ਜਿਹੜੇ ਉਹਨਾਂ ਦੇ ਹਮਾਇਤੀ ਉਹ ਕਹਿਣਗੇ ਵੀ ਦੇਖੋ ਜੀ ਕਰਾਰਾ ਜਵਾਬ ਦਿੱਤਾ, ਅਤੇ ਜਿਹੜੇ ਵਿਰੋਧੀ ਉਹ ਕਹਿਣਗੇ ਵੀ ਉਹ ਤਾਂ ਫਿਰ ਦੁਬਾਰਾ ਜਿਹੜੇ ਵਾਪਸ ਆ ਕੇ ਤੁਹਾਡਾ ਇੱਕ ਜਹਾਜ਼ ਵੀ ਜਿਹੜਾ ਉਹਨਾਂ ਨੇ ਸਿੱਟ ਲਿਆ। ਸੋ ਬੜਾ ਕੁਛ ਜਿਹੜਾ ਆ ਉੱਥੇ ਹੋਣ ਵਾਲਾ ਆ। ਲੋਕਾਂ ਨੂੰ ਇਹਨਾਂ ਦੀ ਭੜਕਾਹਟ ਦੇ ਵਿੱਚ ਇਹਨਾਂ ਦੇ ਜਿਹੜੇ ਕਹਿ ਲਓ ਵੀ ਭਾਵਨਾਵਾਂ 'ਚ ਜਿਹੜਾ ਬਹਿਣ ਦੀ ਬਜਾਏ ਬੜੇ ਠਰਮੇ ਦੇ ਨਾਲ ਸਹਿਜਤਾ ਦੇ ਨਾਲ ਸੋਚਣ ਦੀ ਜਿਹੜੀ ਉਹ ਜ਼ਰੂਰਤ ਹੈਗੀ। ਖਾਸ ਕਰਕੇ ਦੇਖੋ ਇੱਕ ਜਿਹੜਾ ਦਿੱਲੀ 'ਚ ਰਹਿ ਰਿਹਾ ਬੰਦਾ ਅਤੇ ਇੱਕ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਵੀ ਜੇ ਕੋਈ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਵਾਲੇ ਪਾਸੇ ਰਹਿ ਰਿਹਾ, ਉਹਨਾਂ ਦੋਨਾਂ ਬੰਦਿਆਂ ਦੀ ਮਾਨਸਿਕਤਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਦਿੱਲੀ ਬੈਠੇ ਨੂੰ ਅਤੇ ਜਾਂ ਹੋਰ ਇਲਾਕਿਆਂ ਦੇ ਵਿੱਚ ਬੈਠੇ ਨੂੰ ਜਿਹਦੇ ਨਾਲ ਬਾਰਡਰ ਨਹੀਂ ਲੱਗਦਾ, ਉਹਨੂੰ ਉਸ ਚੀਜ਼ ਦਾ ਖਿਆਲ, ਉਸ ਦਾ ਭੈ ਜਿਹੜਾ ਉਹ ਚੀਜ਼ ਕਦੀ ਵੀ ਨਹੀਂ ਆ ਸਕਦਾ। ਜਿਹੜਾ ਇੱਕ ਬਾਰਡਰ ਦੇ ਇਲਾਕੇ 'ਚ, ਬਾਰਡਰ ਦੇ ਸਟੇਟ ਦੇ ਵਿੱਚ ਰਹਿੰਦੇ ਬੰਦੇ ਨੂੰ ਜਿਹੜਾ ਉਹ ਹੁੰਦਾ ਆ ਵੀ ਜੰਗ ਦੇ ਵਿੱਚ ਫਾਇਦਾ ਕੁਛ ਨਹੀਂ ਆ। ਚਾਹੇ ਤੁਸੀਂ ਜਿੰਨੇ ਮਰਜ਼ੀ ਦੇਸ਼ ਭਗਤ ਹੋਵੋ, ਚਾਹੇ ਤੁਸੀਂ ਜਿੰਨੇ ਮਰਜ਼ੀ ਕਿਸੇ ਦੇ ਵਿਰੋਧੀ ਹੋਵੋ, ਹਮਾਇਤੀ ਹੋਵੋ, ਜੰਗ ਦੇ ਨਾਲ ਹਮੇਸ਼ਾ ਨੁਕਸਾਨ ਹੀ ਜਿਹੜਾ ਆ ਉਹ ਹੋਇਆ ਆ, ਕੋਈ ਫਾਇਦਾ ਨਹੀਂ ਜੀ। ਸੋ ਪਾਕਿਸਤਾਨ ਵੱਲੋਂ ਵੀ ਖਬਰਾਂ ਆ ਰਹੀਆਂ ਵੀ ਉਹ ਆਰਮੀ ਜਿਹੜੀ ਆ ਆਪਣੇ ਹਸਪੀਟਲ ਵਗੈਰਾ ਤਿਆਰ ਕਰ ਰਹੀ ਹੈਗੀ ਆ। ਸੋ ਬਾਰਡਰ ਦੇ ਉੱਤੇ ਲੋਕ ਜਿਹੜੇ ਕਾਫੀ ਘਬਰਾਏ ਹੋਏ ਆ। ਕੱਲ੍ਹ ਕਈ TV ਚੈਨਲਾਂ ਵਾਲੇ ਉਹਨਾਂ ਦੀਆਂ ਇੰਟਰਵਿਊ ਕਰਦੇ ਸੀ ਵੀ ਅਸੀਂ ਕਿੱਥੇ ਜਾਈਏ, ਪਸ਼ੂ ਸਾਡੇ ਜਿਹੜੇ ਜਾਨਵਰ ਆ ਉਹਨਾਂ ਨੂੰ ਕਿੱਥੇ ਲੈ ਕੇ ਜਾਈਏ। ਸੋ ਓਵਰਆਲ ਮਾਹੌਲ ਜਿਹੜਾ ਆ ਬਹੁਤ ਟੈਂਸ ਬਣਿਆ ਹੋਇਆ ਹੈਗਾ ਬਾਰਡਰ ਦੇ ਉੱਤੇ। ਅਤੇ ਪਰ ਇੱਕ ਗੱਲ ਜ਼ਰੂਰ ਆਪਾਂ ਦੇਖੀ ਆ, ਖਾਸ ਕਰਕੇ ਸੋਸ਼ਲ ਮੀਡੀਆ 'ਤੇ ਜਿਹੜੀ ਮੈਜੋਰਟੀ ਲੋਕ ਆ ਉਹ ਇਹੀ ਚਾਹੁੰਦੇ ਆ ਵੀ ਕਿਸੇ ਤਰ੍ਹਾਂ ਦਾ ਜਿਹੜਾ ਆ ਲੜਾਈ ਟਕਰਾਓ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਦੱਸਿਆ ਜਿਹੜੇ ਦੂਰ ਬੈਠੇ ਆ ਦਿੱਲੀ ਜਾਂ ਉਹ ਇਹੀ ਸੋਚਦੇ ਆ। ਸੋ ਦੋਨਾਂ ਮੁਲਕਾਂ ਦੇ ਵਿੱਚ ਕਈ ਏਅਰਪੋਰਟਸ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ। ਪਹਿਲੋਂ ਕੀਤੇ ਸੀ, ਫਿਰ ਮੁੜ ਦੁਬਾਰਾ ਹਰਜੋਤ ਸਿੰਘ ਜੀ ਕਹਿੰਦੇ ਉਹਨਾਂ ਨੂੰ। ਸੋ ਇੱਕ ਲੇਟੈਸਟ ਖਬਰ ਇਹ ਵੀ ਆ ਰਹੀ ਸੀ ਵੀ ਏਅਰ ਕੈਨੇਡਾ ਨੇ ਜਿਹੜੀਆਂ ਕੈਨੇਡਾ ਤੋਂ ਫਲਾਈਟਾਂ ਜਾਂਦੀਆਂ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਆ। ਸੋ ਉਹਦੇ ਬਾਰੇ ਅਪਡੇਟ ਜੇ ਹੋਈ ਆਪਾਂ ਜ਼ਰੂਰ ਤੁਹਾਡੇ ਨਾਲ ਦੱਸਾਂਗੇ। ਬਿਲਕੁਲ। ਇੱਕ ਤਾਂ ਕਹਿੰਦੇ ਏਅਰ ਕੈਨੇਡਾ ਦੀ ਫਲਾਈਟ ਨੂੰ ਵਾਪਸ ਇਨਫੈਕਟ ਮੁੜਨਾ ਪਿਆ ਸੀ ਕਿਉਂਕਿ ਪਾਕਿਸਤਾਨ ਨੇ ਆਪਣੀ ਜਿਹੜੀ ਏਅਰ ਸਪੇਸ ਆ ਉਸ ਟਾਈਮ ਦੇ ਉੱਤੇ ਕਲੋਜ਼ ਹੀ ਕਰ ਦਿੱਤੀ ਸੀਗੀ। ਅਤੇ ਹੁਣ ਜਿਹੜਾ ਆ ਉਹਨਾਂ ਨੇ ਕੁਛ ਸਮੇਂ ਦੇ ਲਈ ਏਅਰ ਕੈਨੇਡਾ ਨੇ ਟੈਂਪਰੇਰੀਲੀ ਜਿਹੜੇ ਆ ਉਹ ਸਸਪੈਂਡ ਕੀਤੀਆਂ ਨੇ ਇੰਡੀਆ ਨੂੰ ਫਲਾਈਟਾਂ। ਜਦੋਂ ਤੋਂ ਖਾਸ ਕਰਕੇ ਇੰਡੀਆ ਦਾ ਜਿਹੜਾ ਲੜਾਕੂ ਜਹਾਜ਼ ਆ ਪਾਕਿਸਤਾਨ ਨੇ ਜਿਹੜਾ ਉਹ ਡਿੱਗਿਆ ਆ। ਸੋ ਕਿਉਂਕਿ ਇੱਕ ਦੇਖੋ ਜਹਾਜ਼ ਨੂੰ ਦੋਹਰਾ ਸਫ਼ਰ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਤੈਅ ਕਰਨਾ ਪਿਆ ਸੀਗਾ ਵੀ ਉਹ ਪਾਕਿਸਤਾਨ ਤੱਕ ਉਹ ਰਸਤੇ 'ਚੋਂ ਹੀ ਇੱਕ ਹਿਸਾਬ ਦੇ ਨਾਲ ਉਹ ਮੁੜ ਕੇ ਜਿਹੜਾ ਉਹ ਵਾਪਸ ਆ ਗਿਆ ਸੀਗਾ ਜਹਾਜ਼ ਵੀ ਗਾਂਹ ਤਾਂ ਫਿਰ ਸਾਨੂੰ ਜਿਹੜਾ ਉਤਰਨ ਨਹੀਂ ਦੇਣਾ। ਸ਼ਾਇਦ ਉਹ ਹੈਗੀ ਵੀ ਨਾਨ ਸਟਾਪ ਫਲਾਈਟ ਜਿਹੜੀ ਆ ਉਹ ਹੋਵੇ ਜਿਹੜੀ ਉੱਤਰੋਂ ਦੀ ਲੰਘ ਕੇ ਜਾਂਦੀ ਹੈ। ਫਲਾਈਟਸ ਹੈਗੀਆਂ ਉਹ ਪਾਕਿਸਤਾਨ ਦੇ ਉੱਪਰ ਦੀ ਇੰਡੀਆ ਨੂੰ ਜਾਂਦੀਆਂ ਹੈਗੀਆਂ। ਟੋਰਾਂਟੋ ਸਾਈਡ ਤੋਂ ਉੱਡੀ ਸੀ ਉਹ ਜਿਹੜੀ ਜਹਾਜ਼। ਸੋ ਬਿਲਕੁਲ ਜਿਹੜੇ ਉੱਥੇ ਜਾ ਵੀ ਰਹੇ ਹੈਗੇ ਆ ਪੰਜਾਬ ਨੂੰ, ਉਹਨਾਂ ਨੂੰ ਵੀ ਬਿਲਕੁਲ ਧਿਆਨ ਨਾਲ ਹੀ ਹੁਣ ਜਾਣਾ ਚਾਹੀਦਾ। ਮੈਨੂੰ ਲੱਗਦਾ ਇਹ ਨਹੀਂ ਹੁਣ ਪ੍ਰਾਈਸਾਂ ਵੀ ਚੱਕ ਦੇਣੀਆਂ ਹੈਗੀਆਂ ਅਤੇ ਫਿਰ ਫਲਾਈਟਾਂ ਵੀ ਕਈ ਵਾਰ ਮਿਲਣੀਆਂ ਔਖੀਆਂ ਹੋਣੀਆਂ ਹੈਗੀਆਂ। ਸੋ ਇਹ ਜ਼ਰੂਰ ਚਾਹੇ ਇੱਥੋਂ ਚਾਹੇ ਕੈਨੇਡਾ ਤੋਂ ਜਿਹੜੇ ਜਾ ਰਹੇ ਪੰਜਾਬ ਨੂੰ, ਉਹਨਾਂ ਨੂੰ ਜ਼ਰੂਰ ਇਹ ਧਿਆਨ 'ਚ ਰੱਖਣਾ ਚਾਹੀਦਾ। ਚੈੱਕ ਕਰ ਲਓ ਆਪਣੇ ਟਰੈਵਲ ਏਜੰਸੀ ਤੋਂ, ਏਅਰਲਾਈਨ ਤੋਂ ਵੀ ਕੋਈ ਕਿਸੇ ਤਰ੍ਹਾਂ ਦੀ ਵੈਸੇ ਜੇ ਦੱਸ ਦੇਈਏ ਸਿਰਫ ਤੇ ਸਿਰਫ ਏਅਰ ਕੈਨੇਡਾ ਨੇ ਜਿਹੜੇ ਇਹਤਿਆਤੀ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਸਸਪੈਂਡ ਕੀਤੀਆਂ ਨੇ ਦਿੱਲੀ ਨੂੰ ਜਿਹੜੀਆਂ ਉਹਨਾਂ ਦੀਆਂ ਡਾਇਰੈਕਟ ਫਲਾਈਟਾਂ ਕਹਿੰਦੇ ਜਿਹੜੀ ਵੈਨਕੂਵਰ ਤੋਂ ਜਿਹੜੀ ਉਹ ਜਾਂਦੀ ਸੀ ਇਹ ਸਰਵਿਸ ਨੂੰ ਉਹਨਾਂ ਨੇ ਸਸਪੈਂਡ ਕੀਤਾ ਹਾਲ ਦੀ ਘੜੀ, ਜਿੰਨੀ ਦੇਰ ਤੱਕ ਆਈ ਥਿੰਕ ਸਿਚੁਏਸ਼ਨ ਜਿਹੜੀ ਨੋਰਮਲਾਈਜ਼ ਜਿਹੜੀ ਆ ਉਹ ਨਹੀਂ ਹੋ ਜਾਂਦੀ ਅਤੇ ਜਿੰਨੀ ਦੇਰ ਤੱਕ ਕਹਿੰਦੇ ਅਸੀਂ ਇਹ ਨਹੀਂ ਸੋਚਦੇ ਵੀ ਇਹ ਹੁਣ ਸੇਫ ਹੈਗਾ ਆ, ਇਹ ਸੁਰੱਖਿਅਤ ਆ ਦੁਬਾਰਾ ਉੱਧਰਲੇ ਪਾਸੇ ਨੂੰ ਜਾਣਾ। ਸੋ 12 ਘੰਟੇ ਦਾ ਜਿਹੜਾ ਵਾਧੂ ਇੱਕ ਹਿਸਾਬ ਦੇ ਨਾਲ ਕਹਿੰਦੇ ਉਹਨਾਂ ਨੂੰ ਸਫ਼ਰ ਜਿਹੜਾ ਉਹ ਤੈਅ ਕਰਨਾ ਪਿਆ ਸੀਗਾ। ਬਿਲਕੁਲ ਬੜਾ
ਔਖਾ ਆ। ਜਿਹੜੇ ਲੋਕ ਜਾ ਰਹੇ, ਕੋਈ ਐਮਰਜੈਂਸੀ 'ਚ ਜਾ ਰਿਹਾ ਹੁੰਦਾ ਹੈ, ਕਿਸੇ ਨੇ ਕੋਈ ਪ੍ਰੋਗਰਾਮ ਗਾਂ ਲਿਖ ਕੇ ਹੁੰਦੇ ਆ, ਬੜਾ ਕੁਛ ਹੋਇਆ ਕੀਤਾ ਹੁੰਦਾ ਆ। ਸੋ ਅਜਿਹਿਆਂ ਦੇ ਕਰਕੇ ਆਮ ਲੋਕਾਂ ਦੇ ਉੱਤੇ ਵੀ ਜਿਹੜਾ ਕਾਫੀ ਵੱਡਾ ਜਿਹੜਾ ਅਸਰ ਬਾਅਦ ਦੇ ਵਿੱਚ ਪੈਂਦਾ ਜੀ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਕੈਨੇਡਾ ਵਾਲੇ ਸੁਣਦੇ ਆ, ਪਲੀਜ਼ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਦੱਸ ਦਿਓ, ਜੇ ਕੋਈ ਜਾ ਰਿਹਾ ਏਅਰ ਕੈਨੇਡਾ 'ਤੇ ਉਹਨਾਂ ਨੇ ਆਪਣੀਆਂ ਫਲਾਈਟਸ ਜਿਹੜੀਆਂ ਆ ਦਿੱਲੀ ਨੂੰ ਜਾਣ ਵਾਲੀਆਂ ਕੈਂਸਲ ਹਾਲ ਦੀ ਘੜੀ ਜਿਹੜੀ ਸਸਪੈਂਡ ਕੀਤੀਆਂ ਹੋਈਆਂ ਨੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ, ਇੱਕ ਪਾਸੇ ਜਿਹੜੇ ਰਾਸ਼ਟਰਪਤੀ ਟਰੰਪ ਵੀਅਤਨਾਮ ਦੇ ਵਿੱਚ ਹੈਨੋਈ 'ਚ ਜਿਹੜੇ ਨਾਰਥ ਕੋਰੀਆ ਦਾ ਡਿਕਟੇਟਰ ਆ ਕਿਮ ਯੋਂਗ ਉਨ, ਉਸ ਨੂੰ ਮੁਲਾਕਾਤ ਕਰਨਗੇ, ਪਰ ਇੱਧਰ ਅਮਰੀਕਾ ਦੇ ਵਿੱਚ ਜਿਹੜੇ ਉਹਨਾਂ ਦੇ ਖਿਲਾਫ ਕਿਤੇ ਨਾ ਕਿਤੇ ਜਿਹੜਾ ਉਹ ਰੌਲਾ ਪਿਆ ਆ, ਉਹਨਾਂ ਦਾ ਹੀ ਇੱਕ ਟਾਈਮ ਦੇ ਉੱਤੇ ਸਾਥੀ ਪਰਸਨਲ ਫਿਕਸਰ ਉਹਨਾਂ ਦਾ ਅਟਰਨੀ ਮਾਈਕਲ ਕੋਹਨ ਕਹਿੰਦੇ ਆ ਇਸ ਟਾਈਮ ਹਰਜੋਤ ਸਿੰਘ ਜੀ ਕਮੇਟੀ ਦੇ ਸਾਹਮਣੇ ਜਿਹੜਾ ਉਹ ਪੇਸ਼ ਹੋ ਰਿਹਾ ਆ। ਅਤੇ ਇਸ ਖਬਰ ਨੇ ਜਿਹੜੀ ਰਾਸ਼ਟਰਪਤੀ ਟਰੰਪ ਦੀ ਸਮਿਟ ਦੀ ਖਬਰ ਨੂੰ ਕਿਤੇ ਨਾ ਕਿਤੇ ਨੱਪ ਦਿੱਤਾ ਆ, ਖਾਸ ਕਰਕੇ ਅਮਰੀਕਾ ਦੇ ਵਿੱਚ। ਹੁਣ ਮਾਈਕਲ ਕੋਹਨ ਜਿਹੜਾ ਟੈਸਟੀਫਾਈ ਕਰ ਰਿਹਾ ਅਤੇ ਉਸ ਟੈਸਟੀਮੋਨੀ ਦੇ ਵਿੱਚ ਆਪਣੇ ਬਿਆਨ ਜਿਹੜੀਆਂ ਗੱਲਾਂ ਕਰ ਰਿਹਾ, ਸਵਾਲਾਂ ਦੇ ਜਵਾਬ ਜਿਹੜੇ ਦੇ ਰਿਹਾ, ਉਸ ਦੇ ਵਿੱਚ ਉਸ ਨੇ ਰਾਸ਼ਟਰਪਤੀ ਟਰੰਪ ਦੇ ਉੱਤੇ ਕਥਿਤ ਜਿਹੜੇ ਦੋਸ਼ ਆ ਉਹ ਲਾਏ ਆ ਵੀ ਉਹ ਕਹਿ ਰਿਹਾ ਆ ਵੀ ਜਿਹੜਾ ਮਾਈਕਲ ਕੋਹਨ ਕਹਿ ਰਿਹਾ ਆ ਵੀ ਰਾਸ਼ਟਰਪਤੀ ਟਰੰਪ ਜਿਹੜਾ ਰੇਸਿਸਟ ਸੀ, ਫਰੋਡ ਆ, ਅਤੇ ਉਸ ਨੂੰ ਜਿਹੜੀ ਵਿਕੀਲੀਕ ਦੀ ਜਿਹੜੀ ਈਮੇਲ ਜਿਹੜੀਆਂ ਉਹਨਾਂ ਨੇ ਘੱਲੀਆਂ ਸੀਗੀਆਂ, ਜਿਹੜੀਆਂ ਉਹਨਾਂ ਨੇ ਬਾਅਦ ਦੇ ਵਿੱਚ ਪਰਦਾਫਾਸ਼ ਕੀਤਾ ਸੀਗਾ ਹਿਲਰੀ ਕਲਿੰਟਨ ਦੀਆਂ ਈਮੇਲਾਂ ਵਾਲਾ, ਉਸ ਦੇ ਬਾਰੇ, ਉਸ ਪਲਾਨ ਦੇ ਬਾਰੇ ਉਸ ਨੂੰ ਪਹਿਲਾਂ ਹੀ ਭਵਿੱਖ ਦੇ ਵਿੱਚ ਹੀ ਜਿਹੜਾ ਉਹ ਪਤਾ ਸੀ ਅਤੇ ਉਸ ਪਲਾਨ ਦੇ ਵਿੱਚ ਕਿਤੇ ਨਾ ਕਿਤੇ ਉਹ ਸ਼ਾਮਲ ਸੀ। ਸੋ ਇੱਕ ਪਾਸੇ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਉਸ ਦੇ ਵਿੱਚ ਕਮੇਟੀ 'ਚ ਬੈਠੇ ਨੇ ਉਹ ਇਸ ਦੇ ਬਾਰੇ ਜਿਹੜੀ ਹੋਰ ਘੋਖ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਜਿਹੜੇ ਕਮੇਟੀ ਮੈਂਬਰਸ ਨੇ ਉਹ ਇਹ ਟਰਾਈ ਕਰ ਰਹੇ ਆ ਕੋਸ਼ਿਸ਼ ਦਰਸਾਉਣ ਦੀ ਵੀ ਜਿਹੜਾ ਮਾਈਕਲ ਕੋਹਨ ਆ ਹਮੇਸ਼ਾ ਤੋਂ ਹੀ ਜਿਹੜਾ ਉਹ ਝੂਠਾ ਰਿਹਾ ਆ, ਅਤੇ ਉਹ ਪਹਿਲਾਂ ਵੀ ਇਸ ਕਈ ਤਰੀਕੇ ਦੀਆਂ ਫਰੋਡ ਦੇ ਕੇਸਾਂ ਦੇ ਵਿੱਚ ਜਿਹੜਾ ਆ ਉਹ ਸਜ਼ਾਵਾਂ ਜਿਹੜੀਆਂ ਕੱਟ ਚੁੱਕਾ ਆ ਅਤੇ ਜਾਂ ਉਸ ਦੇ ਵਿੱਚ ਸਜ਼ਾ ਜ਼ਾਬਤਾ ਜਿਹੜਾ ਹੋ ਚੁੱਕਾ ਆ। ਸੋ ਇਹ ਜਿਹੜੀ ਖਬਰ ਆ ਇਸ ਟਾਈਮ ਜਿਹੜੀ ਪੂਰੀ ਅਮਰੀਕਾ ਦੇ ਵਿੱਚ ਕਹਿ ਲਓ ਵੀ ਅੱਗ ਵਾਂਗੂ ਜਿਹੜੀ ਆ ਉਹ ਫੈਲੀ ਹੋਈ ਆ। ਸੋ ਦੇਖਦੇ ਹਾਂ ਵੀ ਉਸ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਜਿਹੜੀਆਂ ਆ ਉਹ ਦਰਸਾਊਗਾ, ਕਿਹੜੀਆਂ ਗੱਲਾਂ ਉਹ ਕਹੂਗਾ, ਕੀ ਜਿਹੜੀ ਆ ਉਹਦੇ ਪ੍ਰਤੀਕਰਨ ਜਿਹੜੇ ਰਹਿਣਗੇ, ਕਿਉਂਕਿ ਰਾਈਟ ਨਾਓ ਜਿਹੜੀ ਹਰਜੋਤ ਸਿੰਘ ਜੀ ਅਜੇ ਵੀ ਜਿਹੜੀ ਉਹ ਚੱਲ ਰਹੀ ਸੀਗੀ ਉਹ ਗੱਲਬਾਤ ਜਿਹੜੀ ਆ ਜਿਹੜੇ ਕਮੇਟੀ ਦੇ ਮੈਂਬਰਸ ਆ ਉਹਨਾਂ ਦੇ ਨਾਲ। ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਹੋਊਗਾ। ਕੱਲ੍ਹ ਉਸਨੇ ਆਪਣੇ ਰਿਟਨ ਸਟੇਟਮੈਂਟ ਦੇ ਵਿੱਚ ਇਹੀ ਗੱਲਾਂ ਜਿਹੜੀਆਂ ਆ ਉਹ ਕਥਿਤ ਜਿਹੜੇ ਦੋਸ਼ ਆ ਰਾਸ਼ਟਰਪਤੀ ਟਰੰਪ ਦੇ ਉੱਤੇ ਉਸਨੇ ਲਾਏ ਹੋਏ ਨੇ ਜੀ। ਬਿਲਕੁਲ, ਸੋ ਇਹ ਵੀ ਦੱਸਦੇ ਜੇ ਸਰੋਤਿਆਂ ਨੂੰ ਜਿਹੜਾ ਮਾਈਕਲ ਕੋਹਨ ਆ ਇਹਨੂੰ ਜਿਹੜੀ ਸਜ਼ਾ ਵੀ ਹੋ ਚੁੱਕੀ ਹੈਗੀ ਆ ਝੂਠ ਬੋਲਣ ਦੇ ਮਾਮਲੇ ਦੇ ਵਿੱਚ, ਅਤੇ ਮਈ ਦੇ ਵਿੱਚ ਇਸ ਨੇ ਜਿਹੜਾ ਜੇਲ੍ਹ ਦੇ ਵਿੱਚ ਜਾਣਾ ਹੈਗਾ ਆ। ਸੋ ਜਿਹੜੀ ਕਮੇਟੀ ਹੈਗੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਫਾਈਂਡ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਪਤਾ ਸੀ ਵੀ ਜਦੋਂ ਵਿਕੀਲੀਕਸ ਦੇ ਫਾਊਂਡਰ ਜੂਲੀਅਨ ਅਸਾਂਜੇ ਦੇ ਨਾਲ ਜਿਹੜੀ ਆ ਹੈਕ ਕੀਤੀਆਂ ਗਈਆਂ ਈਮੇਲ ਸੀਗੀਆਂ ਹਿਲਰੀ ਕਲਿੰਟਨ ਦੀ ਕੈਂਪੇਨ ਦੀਆਂ, ਉਹਦੇ 'ਚੋਂ ਕਿਸੇ ਨਾ ਕਿਸੇ ਤਰ੍ਹਾਂ ਇਨਵੋਲਵ ਸੀਗਾ ਜਾਂ ਉਸ ਨੂੰ ਪਤਾ ਸੀਗਾ। ਸੋ ਜਿਹੜਾ ਮੀਡੀਆ ਆ ਉਹ ਇੱਕ ਤਰ੍ਹਾਂ ਨਾਲ ਉਹਨੂੰ ਪੋਲਿਸ਼ ਕਰਨ ਦੀ ਜ਼ਰੂਰ ਉਹਦੀ ਕ੍ਰੈਡੀਬਿਲਿਟੀ ਟਰਾਈ ਕਰ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਲੋਕਾਂ ਦੇ ਉੱਤੇ ਇਹਦਾ ਜਿਹੜਾ ਅਸਰ ਪਵੇ। ਸੋ ਦਿਨ ਵੀ ਕਹਿੰਦੇ ਬੜੇ ਚੱਜ ਨਾਲ ਉਹਨਾਂ ਨੇ ਚੁਣਿਆ ਵੀ ਜਿਸ ਟਾਈਮ ਦੇ ਉੱਤੇ ਜਿਹੜੇ ਡੋਨਲਡ ਟਰੰਪ ਆ ਉਹਨਾਂ ਦੀ ਮੀਟਿੰਗ ਹੋ ਰਹੀ, ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀਅਤਨਾਮ ਦੇ ਵਿੱਚ ਸੈਕਿੰਡ ਸਮਿਟ ਹੋ ਰਹੀ ਆ, ਤਾਂ ਉਸੇ ਟਾਈਮ ਦੇ ਉੱਤੇ ਜਿਹੜੀ ਆ ਜਿਹੜਾ ਉਹਨਾਂ ਦਾ ਰਹਿ ਚੁੱਕਾ ਵਕੀਲ ਹੈਗਾ ਉਹਦੀ ਜਿਹੜੀ ਆ ਹੀਅਰਿੰਗ ਚੱਲ ਰਹੀ ਹੈਗੀ ਆ। ਬਿਲਕੁਲ, ਪਰ ਦੋਸ਼ ਬੜੇ ਗੰਭੀਰ ਜਿਹੜਾ ਆ ਇਹ ਮਾਈਕਲ ਕੋਹਨ ਉਸ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੇ ਕਥਿਤ ਲਾ ਰਿਹਾ ਆ। ਹੁਣ ਪ੍ਰੂਫ ਹੈਗੇ ਆ ਨਹੀਂ ਹੈਗੇ ਕਿ ਐਂ ਹੀ ਹਵਾਈ ਫੈਰ ਹੀ ਜਿਹੜਾ ਇਹ ਮਾਰੀ ਜਾ ਰਿਹਾ ਆ ਕਿ ਜਾਂ ਪਹਿਲੋਂ ਦੀ ਤਰ੍ਹਾਂ ਹੀ ਜਿਹੜਾ ਉਹ ਝੂਠ ਬੋਲ ਰਿਹਾ। ਗੱਲ ਇਹ ਆ ਵੀ ਇਸ ਜੇ ਮੰਨਿਆ ਵੀ ਜਾਵੇ ਵੀ ਝੂਠ ਬੋਲਣ ਵਾਲਾ ਬੰਦਾ, ਇਹਦੇ ਵਿੱਚ ਕਿਹੜੀਆਂ ਗੱਲਾਂ ਇਸ ਦੇ ਵਿੱਚ ਜਿਹੜੀਆਂ ਸੱਚੀਆਂ ਹੋ ਸਕਦੀਆਂ ਆ, ਇਸ ਦੀ ਜਿਹੜੀ ਉਹ ਦੇਖਣ ਵਾਲੀ ਉਹ ਹੁਣ ਗੱਲ ਉਹ ਰਹੂਗੀ। ਇਹਨੂੰ ਹੁਣ ਸੁਣਵਾਈ ਦੇ ਲਈ ਬੁਲਾਇਆ ਹੋਇਆ ਆ, ਗੱਲਬਾਤ ਇਸ ਦੇ ਨਾਲ ਹੋ ਰਹੀ ਆ। ਉਸਨੇ ਇਹ ਵੀ ਇਸ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਜ਼ਿਕਰ ਕੀਤਾ ਵੀ ਕਿਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਨੂੰ ਉਹ ਖਰੀਦ ਲੈਂਦੇ ਸੀਗੇ, ਕਿੱਥੇ ਜਿਹੜੀ ਉਹ ਪਲੇਅ ਕਰਨੀ ਆ ਤਾਂ ਜੋ ਉਹ ਖਬਰਾਂ ਜਿਹੜੀਆਂ ਕਿਤੇ ਨਾ ਕਿਤੇ ਮੇਨ ਚੀਜ਼ਾਂ ਜਿਹੜੀਆਂ ਉਹ ਨਾ ਬਣ ਸਕਣ। ਵੀ ਜਿਹੜੀ ਵੀ ਕੋਈ ਕਾਰਵਾਈ ਉਹਨਾਂ ਨੇ ਕੋਈ ਕੀਤੀ ਹੁੰਦੀ ਹੈ, ਚਾਹੇ ਉਹ ਹਾਲੀਵੁੱਡ ਐਕਸੈਸ ਟੇਪ ਸੀਗੀ ਜਿਸ ਦੇ ਵਿੱਚ
ਰਾਸ਼ਟਰਪਤੀ ਟਰੰਪ ਕਿਸ ਤਰੀਕੇ ਦੇ ਨਾਲ ਜਿਹੜੀ ਔਰਤਾਂ ਦੇ ਜਿਹੜੇ ਬਾਰੇ ਉਹ ਗੱਲ ਕਰ ਰਿਹਾ ਸੀਗਾ ਅਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਕਹਿੰਦੇ ਪ੍ਰਮੋਟ ਗਿਆ ਵੀ ਉਹ ਲੋਕਰ ਟਾਕ ਸੀਗਾ, ਉਹ ਕਿੱਦਾਂ ਉਹਨਾਂ ਨੇ ਪੈਸੇ ਲਏ, ਇਹਨੇ ਕਿੱਦਾਂ ਕਿਹਦੇ ਕੋਲ ਪੈਸੇ ਲੈ ਕੇ ਫਿਕਸਿੰਗ ਜਿਹੜੀ ਕੀਤੀ ਹੈ। ਬੜੇ ਕਥਿਤ ਦੋਸ਼ ਜਿਹੜੇ ਇਸ ਦੇ ਵਿੱਚ ਲਾ ਰਿਹਾ ਹੈਗਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਦੇ ਵਿੱਚੋਂ ਲੋਕ ਕਿੰਨੀ ਕੁ ਇਸ ਗੱਲ ਦੇ ਉੱਤੇ, ਇਹਦੀਆਂ ਗੱਲਾਂ ਦੇ ਉੱਤੇ ਯਕੀਨ ਕਰਦੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੇ ਵਿੱਚੋਂ ਜਿਹੜੀਆਂ ਗੱਲਾਂ ਦੇ ਵਿੱਚੋਂ ਕੀ ਕਾਰਵਾਈ ਹੋਊਗੀ। ਇੱਕ ਜਿਹੜੀ ਹਰਜੋਤ ਸਿੰਘ ਜੀ ਜ਼ਿਕਰਯੋਗ ਗੱਲ ਹੈਗੀ ਆ, ਵਾਈਟ ਹਾਊਸ ਜਦੋਂ ਨਿਕਸਨ ਦੇ ਟਾਈਮ ਦੇ ਉੱਤੇ ਸੀਗਾ ਉਦੋਂ ਵੀ ਇਹ ਸਾਰੀਆਂ ਗੱਲਾਂ ਨੂੰ ਡਿਨਾਈ ਕਰਦਾ ਹੁੰਦਾ ਸੀ ਵੀ ਇਹ ਚੀਜ਼ਾਂ ਨਹੀਂ ਹੈਗੀਆਂ, ਇਹ ਚੀਜ਼ ਨਹੀਂ ਕਰਦਾ। ਪਰ ਜਦੋਂ ਉਹਨਾਂ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਸਾਬਤ ਹੋ ਗਈਆਂ ਅਤੇ ਬਾਅਦ 'ਚ ਉਹੀ ਨਿਕਸਨ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਅਸਤੀਫਾ ਵੀ ਦਿੰਦਾ ਰਿਹਾ ਸੀ। ਉਦੋਂ ਵੀ ਉਹ ਬਹੁਤ ਸਾਰੇ ਪੱਤਰਕਾਰਾਂ ਨੂੰ ਇਹੀ ਨਕਾਰਦੇ ਰਹੇ ਸੀ ਕਹਿ ਕੇ ਵੀ ਇਹ ਜਿਹੜੀਆਂ ਤੁਸੀਂ ਰਿਪੋਰਟਾਂ ਪੇਸ਼ ਕਰ ਰਹੇ ਹੋ ਜਾਂ ਖਬਰਾਂ ਤੁਸੀਂ ਨਸ਼ਰ ਕਰ ਰਹੇ ਹੋ ਸਾਰੀਆਂ ਝੂਠੀਆਂ ਨੇ। ਪਰ ਉਹੀ ਬਾਅਦ ਦੇ ਵਿੱਚ ਖਬਰਾਂ ਜਿਹੜੀਆਂ ਸੱਚੀਆਂ ਵੀ ਜਿਹੜੀਆਂ ਨਿਕਲੀਆਂ ਸੀਗੀਆਂ। ਇਹ ਤਾਂ ਹੁਣ ਭਵਿੱਖ ਹੀ ਦੱਸੂਗਾ ਵੀ ਇਹਨਾਂ ਵਿੱਚੋਂ ਕਿਹੜੀ ਗੱਲ ਜਿਹੜੀ ਉਹ ਸੱਚੀ ਆ ਜਾਂ ਫਿਰ ਬਹੁਤੀਆਂ ਜਿਹੜੀਆਂ ਇਸ ਦੇ ਵਿੱਚ ਝੂਠ ਜਿਹੜਾ ਉਹ ਬੋਲਿਆ ਹੋਇਆ ਆ। ਅਤੇ ਜਿੱਦਾਂ ਆਪਾਂ ਦੱਸ ਰਹੇ ਹਾਂ, ਰਿਪਬਲਿਕਨ ਪਾਰਟੀ ਵਾਲੇ ਇਸ ਨੂੰ ਝੂਠਾ ਸਾਬਤ ਕਰਨ ਦੀ ਹਰ ਇੱਕ ਪਾਸਿਓਂ ਕੋਸ਼ਿਸ਼ ਕਰ ਰਹੇ ਆ ਅਤੇ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਇਸ ਦੀਆਂ ਗੱਲਾਂ ਦੇ ਵਿੱਚ ਹੋਰ ਗੱਲਾਂ ਕੱਢਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਸੋ ਬਿਲਕੁਲ ਪਾਰਟੀ ਲਾਈਨ ਦੇ ਉੱਤੇ ਇਸ ਟਾਈਮ ਕਮੇਟੀ ਦੇ ਵਿੱਚ ਹੀਅਰਿੰਗ ਜਿਹੜੀ ਉਹ ਚੱਲਦੀ ਨਜ਼ਰ ਆ ਰਹੀ ਹੈਗੀ ਆ। ਬਿਲਕੁਲ। ਸੋ ਦੋਨਾਂ ਦੀ ਮੀਟਿੰਗ ਜਿਹੜੀ ਹੈ ਇਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਜਿਹੜਾ ਕਿਮ ਜੋਂਗ ਉਨ ਆ ਉਹਨਾਂ ਦੀ ਚੱਲ ਰਹੀ ਹੈਗੀ ਆ। ਉੱਥੇ ਵੀ ਕਹਿੰਦੇ ਇੱਕ ਰਿਪੋਰਟਰ ਨੇ ਜਿਹੜਾ ਕੋਹਨ ਦੇ ਬਾਰੇ ਕੁਐਸਚਨ ਪੁੱਛਿਆ ਅਤੇ ਉਹ ਤੋਂ ਬਾਅਦ ਉਹਨਾਂ ਨੇ ਜਿੱਦਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਸੇ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ। ਅਤੇ ਹੁਣ ਇਹ ਵੀ ਖਬਰ ਆ ਰਹੀ ਆ ਵੀ ਕੁਛ ਕੁ ਜਿਹੜੇ ਪ੍ਰੈਸ ਦੇ ਲੋਕ ਆ ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ। ਕਹਿੰਦੇ ਵੀ ਇੱਕ ਹਿਸਟੋਰੀਕਲ ਮੀਟਿੰਗ ਹੋ ਰਹੀ ਹੈ, ਇਹਦੇ 'ਤੇ ਜਿਹੜੇ ਉੱਦਾਂ ਦੇ ਕੁਐਸਚਨ ਆ ਤੁਸੀਂ ਪੁੱਛ ਰਹੇ ਹੈਗੇ ਆ। ਉਹ ਤਾਂ ਫਿਰ ਹਰਜੋਤ ਸਿੰਘ ਜੀ ਪੁੱਛਣਾ ਹੈ, ਪੱਤਰਕਾਰਾਂ ਦਾ ਕੰਮ ਹੀ ਇਹ ਆ ਵੀ ਆਲੇ ਦੁਆਲੇ ਜਿਹੜਾ ਕੀ ਕੁਛ ਜਿਹੜਾ ਉਹ ਚੱਲ ਰਿਹਾ। ਕੱਲ੍ਹ ਇੱਕ ਹੋਰ ਚੀਜ਼ ਜਿਹੜੀ ਹੋਈ ਸੀ, ਇੱਕ ਰਿਪਬਲਿਕਨ ਪਾਰਟੀ ਦਾ ਹੀ ਜਿਹੜਾ ਉਹ ਬੰਦਾ ਸੀਗਾ ਉਸ ਨੇ ਆਪਣੇ ਟਵਿੱਟਰ ਦੇ ਉੱਤੇ ਮਾਈਕਲ ਕੋਹਨ ਨੂੰ ਧਮਕੀ ਜਿਹੜੀ ਉਹ ਦਿੱਤੀ ਵੀ ਜੇ ਤੂੰ ਇਹ ਗੱਲਾਂ ਕਮੇਟੀ ਦੇ ਸਾਹਮਣੇ ਪੇਸ਼ ਕੀਤੀਆਂ ਜਾਂ ਕੋਈ ਵੀ ਜਿਹੜੀਆਂ ਉਹ ਤੂੰ ਦੱਸੀਆਂ ਤਾਂ ਵੇਖੀ ਤੇਰੇ ਬਾਰੇ ਜਿਹੜੀ ਆ ਉਹ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਮੈਂ ਦੱਸੂਗਾ, ਤੇਰੀ ਘਰਵਾਲੀ ਨੂੰ, ਤੇਰੀਆਂ ਗਰਲ ਫਰੈਂਡਸ ਦੇ ਬਾਰੇ ਅਤੇ ਹੋਰ ਕੁਝ ਦੱਸੂਗਾ। ਅਤੇ ਉਸ ਦੇ ਉੱਤੇ ਕਹਿੰਦੇ ਵੀ ਆਲਮੋਸਟ ਸਾਰੇ ਲਾਅ ਪ੍ਰੋਫੈਸਰਸ ਆ ਉਹ ਇਹ ਕਹਿ ਰਹੇ ਸੀਗੇ ਵੀ ਇਹ ਸ਼ਰੇਆਮ ਵਿਟਨਸ ਟੈਂਪਰਿੰਗ ਦਾ ਕੇਸ ਜਿਹੜਾ ਉਹ ਸਾਹਮਣੇ ਆ ਰਿਹਾ ਆ। ਪਰ ਕਹਿੰਦੇ ਵੀ ਹੁਣ ਵੱਡਾ ਸਵਾਲ ਇਹ ਆ ਵੀ ਕੀ ਟਵਿੱਟਰ ਦੇ ਉੱਤੇ ਇਸ ਤਰੀਕੇ ਨਾਲ ਬੋਲੀ ਹੋਈ ਗੱਲ ਨੂੰ ਐਜ਼ ਏ ਵਿਟਨਸ ਟੈਂਪਰਿੰਗ ਜਿਹੜਾ ਉਹ ਦੇਖਿਆ ਜਾਵੇਗਾ ਜਾਂ ਨਹੀਂ ਦੇਖਿਆ ਜਾਵੇਗਾ। ਸੋ ਇੱਕ ਵੱਡੇ ਜਿਹੜੇ ਸਵਾਲ ਨੇ ਹਫੜਾ ਦਫੜੀ ਜਿਹੜੀ ਜ਼ਰੂਰ ਚੌਂਸ ਫੇਰੇ ਜਿਹੜੀ ਇਸ ਦੇ ਕਰਕੇ ਮਚੀ ਹੋਈ ਆ ਜੀ। ਅਗਲੀ ਖਬਰ ਜਿਹੜੀ ਉਹ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੇ ਵਿੱਚ ਕਹਿੰਦੇ ਪਹਿਲੀ ਵਾਰੀ ਹਿਸਟਰੀ 'ਚ ਹੋਊਗਾ ਵੀ ਜਿਹੜਾ ਸ਼ਿਕਾਗੋ ਆ, ਸਿਟੀ ਆਫ ਸ਼ਿਕਾਗੋ ਆ, ਉਹ ਪਹਿਲੀ ਵਾਰੀ ਅਫਰੀਕਨ ਅਮੈਰੀਕਨ ਮੂਲ ਦੀ ਇੱਕ ਲੇਡੀ ਨੂੰ ਮੇਅਰ ਚੁਣਨ ਜਾ ਰਿਹਾ ਹੈਗਾ। ਸੋ ਹੁਣ ਜਿਹੜਾ ਰਨ ਆਫ ਹੋਇਆ ਉਹਦੇ ਵਿੱਚ ਦੋ ਬੀਬੀਆਂ ਜਿਹੜੀਆਂ ਆਈਆਂ ਹੈਗੀਆਂ ਦੋਨੋਂ ਹੀ ਅਫਰੀਕਨ ਮੂਲ ਦੀਆਂ ਹੈਗੀਆਂ, ਲੋਰੀ ਲਾਈਟਫੁੱਟ ਅਤੇ ਟੋਨੀ ਪ੍ਰੈਕਵਿੰਕਲ, ਦੋਨੋਂ ਜਿਹੜੇ ਆ ਇਹਨਾਂ ਦਾ ਰਨ ਆਫ ਹੋ ਰਿਹਾ। ਸੋ ਇਹ ਤੋਂ ਬਾਅਦ ਜਿਹੜਾ ਆ ਫਿਰ ਜਿਹੜਾ ਫਾਈਨਲ ਰਿਜ਼ਲਟ ਆਊਗਾ। ਪਰ ਕੁਛ ਵੀ ਆਵੇ, ਦੋਨਾਂ ਦੇ ਵਿੱਚੋਂ ਇੱਕ ਜਿਹੜੀ ਬੀਬੀ ਆ ਅਫਰੀਕਨ ਮੂਲ ਦੀ ਉਹ ਫਸਟ ਟਾਈਮ ਜਿਹੜੀ ਆ ਸ਼ਿਕਾਗੋ ਦੀ ਮੇਅਰ ਬਣੇਗੀ। ਬਿਲਕੁਲ ਇਹਨਾਂ ਇਲੈਕਸ਼ਨਸ ਦੇ ਵਿੱਚ ਹੀ ਆ ਰਹੀਆਂ ਹੁਣ ਜਿਹੜੀਆਂ ਇਲੈਕਸ਼ਨ 'ਚ ਬਹੁਤ ਜਿਹੜੀਆਂ ਨਵੀਆਂ ਫਸਟ ਜਿਹੜੇ ਹੋ ਰਹੇ ਆ। ਐਰੀਜ਼ੋਨਾ ਜਿੱਥੇ ਅੱਜ ਤੱਕ ਕਦੀ ਕੋਈ ਔਰਤ ਸੈਨੇਟਰ ਨਹੀਂ ਬਣੀ, ਹੁਣ ਉੱਥੋਂ 2 ਸੈਨੇਟਰਸ ਜਿਹੜੀਆਂ ਉੱਥੇ ਹੈਗੀਆਂ ਨੇ। ਸੋ ਬਹੁਤ ਪਹਿਲੀ ਵਾਰੀ ਜਿਹੜਾ ਆ ਮੁਸਲਿਮ ਔਰਤਾਂ ਜਿਹੜੀਆਂ ਆ ਉਹ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਉਹ ਪਹੁੰਚੀਆਂ ਨੇ, ਕਾਂਗਰਸ ਦੇ ਵਿੱਚ ਜਿਹੜੀਆਂ ਉਹ ਪਹੁੰਚੀਆਂ ਨੇ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਪਹਿਲੀ ਵਾਰੀ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਸੋ ਅਮਰੀਕਾ ਕਿਤੇ ਨਾ ਕਿਤੇ ਇਸ ਪੱਧਰ ਦੇ ਉੱਤੇ ਤਾਂ ਜਿਹੜੇ ਚੇਂਜਿਸ ਆ ਉਹ ਆ ਰਹੇ ਨੇ ਜੀ। ਅਤੇ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਜੇ ਖਬਰਾਂ ਦੇ ਉੱਤੇ ਨਜ਼ਰ ਮਾਰੀਏ ਤਾਂ ਜੇ ਆਪਾਂ ਜਿੱਦਾਂ ਦੱਸਿਆ ਆ ਵੀ ਅੱਜ ਇਹੀ 2-3 ਮੇਨ ਜਿਹੜੀਆਂ ਖਬਰਾਂ ਆ ਉਹ ਬਣ ਕੇ ਜਿਹੜੀਆਂ ਉਹ ਆਈਆਂ ਹੋਈਆਂ ਆ ਵੀ ਇਸ ਪਾਸੇ ਜਿਹੜੇ ਇੱਕ ਤਾਂ ਜਿਹੜੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਸਮਿਟ ਉਹ ਚੱਲ ਰਹੀ ਆ। ਸੋ ਹਾਲ ਦੀ ਘੜੀ ਉੱਧਰੋਂ ਖਬਰਾਂ ਬਹੁਤੀਆਂ ਜਿਹੜੀਆਂ ਨਹੀਂ ਆ ਰਹੀਆਂ, ਇੱਕ ਤਾਂ ਕਿਉਂਕਿ ਉੱਥੇ ਸਮਾਂ ਵੀ ਟੋਟਲੀ ਡਿਫਰੈਂਟ ਆ। ਸੋ ਹੋਰ ਕੀ ਜਿਹੜੀਆਂ ਉੱਥੇ ਗੱਲਾਂ ਹੋਣਗੀਆਂ। ਕੱਲ੍ਹ ਜਿਹੜਾ ਮੇਨ ਜਿਹੜਾ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਦਿਨ ਰਹੇਗਾ ਵੀ ਉੱਥੇ ਕੀ ਜਿਹੜੀ ਆਪਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਜਿਹੜੀ ਉਹ ਹੋਊਗੀ। ਸੋ ਲੈਟਸ ਸੀ ਕੀ ਹੁੰਦਾ। ਸੋਸ਼ਲ ਡਿਨਰ ਜਿਹੜਾ ਉਹਨਾਂ ਨੇ ਕੀਤਾ ਅਤੇ ਖਬਰਾਂ ਇਹ ਆ ਰਹੀਆਂ ਵੀ ਉਹਨਾਂ ਨੇ ਚਾਕਲੇਟ ਲਾਵਾ ਕੇਕ ਜਿਹੜਾ
ਇਕੱਠਿਆਂ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਖਾਧਾ ਆ। ਸੋ ਦੂਜੀ ਹਿਸਟੋਰਿਕ ਇਤਿਹਾਸਿਕ ਸਮਿਟ ਜਿਹੜੀ ਆ ਉਹ ਹੋ ਰਹੀ ਆ ਅਤੇ ਲੈਟਸ ਸੀ ਜਿਹੜਾ ਇਸ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਆ, ਕਿ ਜਾਂ ਫਿਰ ਪਹਿਲੀ ਵਾਰ ਦੀ ਤਰ੍ਹਾਂ ਵੀ ਕਿਤੇ ਨਾ ਕਿਤੇ ਫੋਟੋ ਆਪ ਬਣ ਕੇ ਨਿਕਲਦਾ ਆ, ਜਾਂ ਉਸ ਦੇ ਵਿੱਚੋਂ ਕੋਈ ਵਾਕਿਆ ਹੀ ਕੋਈ ਅਜਿਹੀ ਚੀਜ਼ ਹਰਜੋਤ ਸਿੰਘ ਜੀ ਸਾਹਮਣੇ ਆਊਗੀ ਵੀ ਜਿਸ ਦੇ ਵਿੱਚ ਨਾਰਥ ਕੋਰੀਆ ਵਾਲੇ ਕਹਿਣਗੇ ਵੀ ਹਾਂ ਭਾਈ ਅਸੀਂ ਆਪਣਾ ਪਰਮਾਣੂ ਅਸਲਾ ਆ ਉਹ ਨਸ਼ਟ ਕਰ ਰਹੇ ਹਾਂ ਜਾਂ ਉਸ ਨੂੰ ਅਸੀਂ ਛੱਡ ਰਹੇ ਹਾਂ ਜੀ। ਅਗਲੀ ਖਬਰ ਜਿਹੜੀ ਈਜਿਪਟ ਤੋਂ ਆ ਰਹੀ ਹੈ, ਈਜਿਪਟ ਦੇ ਵਿੱਚ ਜਿਹੜਾ ਕੈਰੋ ਸ਼ਹਿਰ ਆ ਉੱਥੇ ਇੱਕ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਜਿਹਦੇ ਨਾਲ 25 ਲੋਕਾਂ ਦੀਆਂ ਮੌਤਾਂ ਹੋ ਗਈਆਂ ਅਤੇ 47 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋ ਗਏ। ਸੋ ਟ੍ਰੇਨ ਦੇ ਇੱਕ ਡੱਬੇ ਦੇ ਵਿੱਚ ਗੈਸ ਸੀਗੀ, ਜਦੋਂ ਉਹ ਕਿਸੇ ਨਾਲ ਟਕਰਾ ਗਿਆ ਅਤੇ ਉਹਦੇ ਨਾਲ ਜਿਹੜੀ ਆ ਬਹੁਤ ਵੱਡੀ ਕਹਿੰਦੇ ਅੱਗ ਜਿਹੜੀ ਲੱਗ ਗਈ। ਈਜਿਪਟ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਹੀਸ਼ਮ ਆਰਾਫਾਤ ਜਿਹੜੇ ਆ ਉਹਨਾਂ ਨੇ ਪ੍ਰਾਈਮ ਮਿਨਿਸਟਰ ਮੁਸਤਫਾ ਮਡਬੋਰਲੀ ਦੇ ਕਹਿਣ ਦੇ ਉੱਤੇ ਜਿਹੜਾ ਆ ਆਪਣਾ ਅਸਤੀਫਾ ਉਹ ਦੇ ਦਿੱਤਾ ਹੈਗਾ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਖਬਰ ਈਰਾਨ ਦੇ ਨਾਲ ਜਿਹੜੀ ਸੰਬੰਧਿਤ ਹੈਗੀ ਆ, ਈਰਾਨ ਦਾ ਜਿਹੜਾ ਫੋਰਨ ਮਿਨਿਸਟਰ ਜਾਵੇਦ ਜ਼ਰੀਫ ਜਿਹੜਾ ਹੈਗਾ ਆ, ਜਿਹੜਾ ਕਿ ਕਹਿੰਦੇ ਇੱਕ ਹਿਸਾਬ ਦੇ ਨਾਲ ਮੇਨ ਸੂਤਰਧਾਰ ਸੀਗਾ 2015 ਦੀ ਜਿਹੜੀ ਈਰਾਨ ਦੀ ਨਿਊਕਲੀਅਰ ਡੀਲ ਹੋਈ ਸੀ ਅਮਰੀਕਾ ਦੇ ਨਾਲ ਅਤੇ ਜਿਹੜੇ ਯੂਰਪੀਅਨ ਨੇਸ਼ਨਜ਼ ਉਹਨਾਂ ਦੇ ਨਾਲ। ਇਹ ਅਮਰੀਕਾ ਦਾ ਹੀ ਜਿਹੜਾ ਪੜ੍ਹਿਆ ਬੰਦਾ ਜਿਹੜਾ ਦੱਸਿਆ ਜਾਂਦਾ ਆ ਜਾਵੇਦ ਜ਼ਰੀਫ, ਅਤੇ ਉਸ ਨੇ ਜਿਹੜਾ ਬੀਤੇ ਦਿਨੀ ਅਸਤੀਫਾ ਦੇ ਦਿੱਤਾ ਸੀਗਾ। ਪਰ ਉਸ ਦੇ ਉੱਤੇ ਜਿਹੜੇ ਈਰਾਨ ਦੇ ਪ੍ਰੈਜ਼ੀਡੈਂਟ ਹਸਨ ਰੂਹਾਨੀ ਆ ਉਹਨਾਂ ਨੇ ਜਿਹੜੇ ਆਪਣੇ ਇਸ ਫੋਰਨ ਮਿਨਿਸਟਰ ਦਾ ਰੈਜ਼ੀਗਨੇਸ਼ਨ ਆ ਅਸਤੀਫਾ ਆ ਉਸ ਨੂੰ ਰੱਦ ਜਿਹੜਾ ਆ ਉਹ ਕਰ ਦਿੱਤਾ ਆ। ਕਿਤੇ ਨਾ ਕਿਤੇ ਸਿਆਸੀ ਤੌਰ ਦੇ ਉੱਤੇ ਉੱਥੇ ਜਿਹੜੀ ਹਲਚਲ ਹਰਜੋਤ ਸਿੰਘ ਜੀ ਬਣੀ ਹੋਈ ਆ ਵੀ ਜਾਵੇਦ ਜ਼ਰੀਫ ਜਿਹੜਾ ਉੱਥੇ ਉਸ ਨੂੰ ਛੱਡ ਕੇ ਜਾ ਰਿਹਾ ਆ। ਕੱਲ੍ਹ ਮੈਂ ਇੱਕ ਪੱਤਰਕਾਰ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਸੁਣ ਰਿਹਾ ਸੀ ਜਿਹੜਾ ਕਿ ਵਾਸ਼ਿੰਗਟਨ ਪੋਸਟ ਦਾ ਸੀ, ਜਿਸ ਨੂੰ ਜਿਹੜਾ ਜਾਵੇਦ ਜ਼ਰੀਫ ਤੇ ਈਰਾਨ ਨੇ ਕਈ ਮਹੀਨਿਆਂ ਤੱਕ ਤਕਰੀਬਨ ਸਾਲ ਤੋਂ ਵੀ ਵੱਧ ਉਹਨਾਂ ਨੇ ਇਹ ਕਹਿ ਕੇ ਹਿਰਾਸਤ ਦੇ ਵਿੱਚ ਰੱਖਿਆ ਵੀ ਇਹ CIA ਦਾ ਜਿਹੜਾ ਉਹ ਬੰਦਾ ਹੈਗਾ ਆ, ਅਤੇ ਉਹ ਬਾਅਦ ਦੇ ਵਿੱਚ ਛੁੱਟ ਕੇ ਆਇਆ ਆ। ਉਹ ਕਹਿੰਦਾ ਵੀ ਜਾਵੇਦ ਜ਼ਰੀਫ ਦੇ ਨਾਲ ਉਸਦੀ ਡਾਇਰੈਕਟ ਉਦੋਂ ਗੱਲਬਾਤ ਹੁੰਦੀ ਕਿਉਂਕਿ ਉਹੀ ਸੀਗਾ ਜਿਹੜਾ ਇੱਕ ਵਧੀਆ ਅੰਗਰੇਜ਼ੀ ਜਿਹੜੀ ਉਹ ਬੋਲਦਾ ਸੀਗਾ ਕਿਉਂਕਿ ਅਮਰੀਕਾ ਦਾ ਪੜ੍ਹ ਕੇ ਆਇਆ ਸੀ, ਅਤੇ ਕਹਿੰਦਾ ਬੜਾ ਹੀ ਈਗੋਇਸਟਿਕ ਜਿਹੜਾ ਉਹ ਬੰਦਾ ਸੀਗਾ ਜਾਵੇਦ ਜ਼ਰੀਫ ਕਿਤੇ ਨਾ ਕਿਤੇ ਉਹ ਸੀਗਾ, ਅਤੇ ਨਾਲ ਦੇ ਨਾਲ ਉਹ 'ਚ ਹਉਮੈ ਵੀ ਜਿਹੜੀ ਉਹ ਬਹੁਤ ਜ਼ਿਆਦਾ ਸੀਗੀ। ਅਤੇ ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਕੁਛ ਕੁ ਮੀਟਿੰਗ ਜਿਹੜੀਆਂ ਹੋਈਆਂ ਉਸ ਦੇ ਵਿੱਚੋਂ ਇਹ ਨਜ਼ਰ ਨਹੀਂ ਸੀ ਆ ਰਿਹਾ, ਅਤੇ ਕਹਿੰਦੇ ਕੋਈ ਨਾ ਕੋਈ ਇੱਦਾਂ ਦਾ ਐਕਸ਼ਨ ਲੱਗ ਰਿਹਾ ਸੀ, ਜਾਂ ਤਾਂ ਆਪਣਾ ਉਹ ਮੁੱਲ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਆ ਅਤੇ ਜਾਂ ਵਾਕਿਆ ਹੀ ਉਸ ਦੀ ਕਿਤੇ ਨਾ ਕਿਤੇ ਜਿਹੜੀ ਉੱਥੇ ਗੜਬੜ ਹੋਈ ਆ। ਅਤੇ ਕਹਿੰਦੇ ਵੀ ਜੇ ਜਾਵੇਦ ਜ਼ਰੀਫ ਈਰਾਨ ਦੇ ਵਿੱਚ ਉਹਨਾਂ ਦੇ ਡਿਪਲੋਮੈਟ ਐਜ਼ ਏ ਨਹੀਂ ਰਹਿੰਦਾ ਤਾਂ ਜਿਹੜੀ ਇਹ ਨਿਊਕਲੀਅਰ ਡੀਲ ਇਸ ਟਾਈਮ ਬਾਕੀ ਯੂਰਪੀਅਨ ਨੇਸ਼ਨ ਦੇ ਨਾਲ ਚੱਲ ਵੀ ਰਹੀ ਆ ਉਹਦੇ ਲਈ ਉਹ ਮੁਸ਼ਕਿਲ ਹੋਊਗਾ। ਕਹਿੰਦੇ ਵੈਸਟਰਨ ਪਾਵਰਸ ਦੇ ਨਾਲ ਕਿੱਦਾਂ ਗੱਲ ਕਰਨੀ ਆ ਇਹ ਰਾਈਟ ਨਾਓ ਜਿਹੜਾ ਬੰਦੇ ਨੂੰ ਉਹ ਪਤਾ ਆ, ਕਿਉਂਕਿ ਇੱਥੋਂ ਪੜ੍ਹ ਕੇ ਗਿਆ, ਇੱਥੋਂ ਦੇ ਹਾਵ ਭਾਵ ਜਿਹੜਾ ਆ ਗੱਲਬਾਤ ਨੂੰ ਉਹ ਕਿਤੇ ਨਾ ਕਿਤੇ ਜਿਹੜਾ ਉਸ ਚੀਜ਼ ਨੂੰ ਸਮਝਦਾ ਆ। ਸੋ ਕਹਿੰਦੇ ਵੀ ਹਸਨ ਰੂਹਾਨੀ ਉਹਨਾਂ ਨੂੰ ਤਾਂ ਇਸ ਦੀ ਜ਼ਰੂਰਤ ਆ, ਪਰ ਜਿਹੜਾ ਈਰਾਨ ਦਾ ਸੁਪਰੀਮ ਲੀਡਰ ਆ ਉਹ ਜਿਹੜਾ ਉਹ ਬਿਲਕੁਲ ਨਹੀਂ ਚਾਹੁੰਦਾ ਵੀ ਕਿਸੇ ਤਰੀਕੇ ਦੇ ਨਾਲ ਅਮਰੀਕਾ ਜਾਂ ਹੋਰ ਮੁਲਕਾਂ ਦੇ ਨਾਲ ਕੋਈ ਗੱਲਬਾਤ ਜਿਹੜੀ ਉਹ ਰਹੇ, ਉਹ ਆਈਸੋਲੇਟ ਹੀ ਰਹਿ ਕੇ ਖੁਸ਼ ਨੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਉਹ ਕੀ ਬਣਦਾ ਆ ਅਤੇ ਕੀ ਪ੍ਰੈਸ਼ਰ ਜਿਹੜਾ ਆ ਉਹ ਅਮਰੀਕਾ ਦੇ ਉੱਤੇ ਪਾ ਸਕਣਗੇ ਟਰੰਪ ਪ੍ਰਸ਼ਾਸਨ ਦੇ ਉੱਤੇ ਦੁਬਾਰਾ ਵੀ ਇਸ ਨਿਊਕਲੀਅਰ ਡੀਲ ਦੇ ਵਿੱਚ ਵਾਪਸ ਆਓ। ਪਰ ਆਈ ਥਿੰਕ ਟਰੰਪ ਹੁਣਾਂ ਨੇ ਕਲੀਅਰਲੀ ਪਹਿਲਾਂ ਹੀ ਕਲੀਅਰ ਕਰ ਦਿੱਤਾ ਵੀ ਇਸ ਨਿਊਕਲੀਅਰ ਡੀਲ ਦੇ ਵਿੱਚ ਉਹ ਦੁਬਾਰਾ ਮੁੜ ਕੇ ਵਾਪਸ ਜਾਣ ਦਾ ਉਹਨਾਂ ਦਾ ਕੋਈ ਰਾਏ ਨਹੀਂ ਹੈਗੀ ਜੀ। ਸੋ ਬਿਲਕੁਲ ਹੁਣ ਸਾਡਾ ਸਮਾਂ ਬ੍ਰੇਕ ਦਾ ਹੈ ਅਤੇ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਹੋਰ ਜਿਹੜੀਆਂ ਖਬਰਾਂ ਸਾਂਝੀਆਂ ਕਰਾਂਗੇ। ਅਮਰੀਕਾ ਦੇ ਵਿੱਚ ਇੱਕ ਸਟੇਟ ਆ ਜਿਹੜੀ ਉਹ ਪੂਰੀ ਸਟੇਟ ਦੇ ਵਿੱਚ ਰੈਂਟ ਕੰਟਰੋਲ ਕਰਨ ਜਾ ਰਹੀ ਆ। ਸੋ ਬਹੁਤ ਸਾਰੇ ਜਿਹੜੇ ਲੈਂਡਲੋਰਡ ਆ ਉਹਨਾਂ ਨੂੰ ਪੂਰੇ ਅਮਰੀਕਾ ਦੇ ਵਿੱਚ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਇੱਕ ਸਟੇਟ ਤੋਂ ਬਾਅਦ ਜਿਹੜੀਆਂ ਦੂਜੀਆਂ ਸਟੇਟਾਂ ਵੀ ਫੋਲੋ ਕਰਨਗੀਆਂ। ਸੋ ਇਸੇ ਤਰ੍ਹਾਂ ਜੁੜੇ ਰਹੋ, ਤੁਹਾਡੇ ਨਾਲ ਕਰਦੇ ਹਾਂ ਮਿਲਦੇ ਹਾਂ ਫਿਰ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ।
ਬੱਗਾ ਪੈਲਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੂਸਵਿਲ ਰੋਡ ਸਵੀਟ 100 ਐਲਕ ਗਰੋਵ। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਕੈਸਲਮੈਨ ਪ੍ਰਾਪਰਟੀਜ਼ ਤੋਂ ਨਵਾਂ ਘਰ ਖਰੀਦਣ ਦੀ ਇੱਕ ਹੋਰ ਵਜ੍ਹਾ। ਬਹੁਤ ਹੀ ਸੋਹਣੇ 3-4 ਬੈਡਰੂਮ ਦੇ ਘਰ, ਸਟਾਰਟਿੰਗ ਪ੍ਰਾਈਸ 3,80,000। ਮਾਡਲ ਹੋਮ ਦੇਖਣ ਆਏ ਮੌਕੇ ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ $10 ਦਾ ਸਟਾਰਬਕ ਗਿਫਟ ਕਾਰਡ। ਕੈਸਲਮੈਨ ਪ੍ਰਾਪਰਟੀਜ਼ ਦੇ ਇਹ ਨਵੇਂ ਘਰ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਬਿਲਕੁਲ ਨਜ਼ਦੀਕ, ਨਵੀਂ ਕੰਸਟਰਕਸ਼ਨ, ਐਲਗਰੋਵ ਸੈਕਰਾਮੈਂਟੋ ਦੀ ਬਾਰਡਰ ਦੇ ਉੱਤੇ। ਕੈਸਲਮੈਨ ਪ੍ਰਾਪਰਟੀਜ਼ CASELMAN। ਹੋਰ ਜਾਣਕਾਰੀ castlemanproperties.com ਤੇ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਇਹ ਹੈ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰਾਂ ਨਾਲ ਚੱਲੀਏ। ਜਿਹੜੀ ਅਗਲੀ ਖਬਰ ਹੈਗੀ ਆ, ਰਾਜਕਨਵੀਰ ਸਿੰਘ ਜੀ ਜਿਹੜੇ ਪੈਂਟਾਗਨ ਆ ਕਹਿੰਦੇ ਭਈ ਪੈਂਟਾਗਨ ਨੇ $8 ਮਿਲੀਅਨ ਜਿਹੜਾ ਆ 2016 ਤੋਂ ਲੈ ਕੇ ਹੁਣ ਤੱਕ 1500 ਦੇ ਕਰੀਬ ਜਿਹੜੇ ਟਰਾਂਸਜੈਂਡਰ ਟਰੂਪਸ ਆ ਉਹਨਾਂ ਦੇ ਉੱਤੇ ਸਪੈਂਡ ਕੀਤਾ ਹੈਗਾ ਆ। ਕਹਿੰਦੇ ਭਈ ਐਜ਼ ਆਫ ਫਰਵਰੀ 1 1071 ਜਿਹੜੇ ਸਰਵਿਸ ਮੈਂਬਰ ਸੀਗੇ ਉਹਨਾਂ ਨੂੰ ਡਾਇਗਨੋਸ ਕੀਤਾ ਗਿਆ ਸੀ ਜੈਂਡਰ ਡਿਸਫੋਰੀਆ ਨਾਮ ਦੀ ਜਿਹੜੀ ਇੱਕ ਟਰਮ ਯੂਜ਼ ਕਰਦੇ ਆ। ਉਹ ਤਿੰਨੇ ਜਿਹੜੀਆਂ ਫੋਰਸਿਸ ਹੈਗੀਆਂ ਆਰਮੀ, ਨੇਵੀ, ਏਅਰ ਫੋਰਸ ਦੇ ਵਿੱਚ, ਅਤੇ ਇਹਨਾਂ ਨੂੰ ਟਰੀਟ ਕਰਨ ਦੇ ਉੱਤੇ ਜਿਹੜੇ ਆ $8 ਮਿਲੀਅਨ ਜਿਹੜੇ ਆ ਲਾਏ ਹੈਗੇ ਆ। ਬਿਲਕੁਲ। ਸੋ ਜੇ ਕੋਈ ਆਦਮੀ ਔਰਤ ਦੇ ਵਜੋਂ ਆਪਣੇ ਆਪ ਨੂੰ ਕਰਦਾ ਆ ਅਤੇ ਜਾਂ ਕੋਈ ਔਰਤ ਆਪਣੇ ਆਪ ਨੂੰ ਆਦਮੀ ਕਹਿੰਦੀ ਆ, ਉਸ ਨੂੰ ਮੁੜ ਕੇ ਜਿਹੜੇ ਸੈਕਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਜੰਮੇ ਆ, ਜਿਸ ਵੀ ਲਿੰਗ ਦੇ ਉਹ ਸੀਗੇ, ਉਹ ਦੁਬਾਰਾ ਉਸ ਪਾਸੇ ਵੱਲ ਨੂੰ ਉਹਨਾਂ ਨੂੰ ਮੋੜਨ ਦੇ ਵੱਲ ਨੂੰ ਜਿਹੜਾ $8 ਮਿਲੀਅਨ ਪੈਂਟਾਗਨ ਦੇ ਦੁਆਰਾ ਖਰਚਿਆ ਗਿਆ ਆ।
ਅਗਲੀ ਜਿਹੜੀ ਖਬਰ ਜਿਹੜੀ ਕਰਦੇ ਹਾਂ, 3 ਜਾਣਿਆਂ ਦੀ ਜਿਹੜੇ ਮੌਤ ਦੀ ਜਿਹੜੀ ਖਬਰ ਆ ਰਹੀ ਆ। ਇੱਕ ਜਦੋਂ ਕਾਰ ਕਹਿੰਦੇ ਆ ਨਿਊਯਾਰਕ ਦੇ ਵਿੱਚ ਟ੍ਰੇਨਸ ਦੇ ਨਾਲ ਜਿਹੜੀ ਆ ਉਹ ਟਕਰਾ ਗਈਆਂ। ਸੋ ਇਹ ਹਾਦਸਾ ਜਿਹੜਾ ਵਾਪਰਿਆ, ਕਹਿੰਦੇ ਦੋਵੇਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ ਅਤੇ 9 ਜਾਣੇ ਹੋਰ ਇਸ ਹਾਦਸੇ ਦੇ ਵਿੱਚ ਜਿਹੜੇ ਉਹ ਜ਼ਖਮੀ ਹੋਏ ਦੱਸੇ ਜਾਂਦੇ ਆ। 2 ਲੌਂਗ ਆਈਲੈਂਡ ਰੇਲ ਰੋਡ ਟ੍ਰੇਨਸ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਿਹੜੀਆਂ ਉਹ ਆ ਰਹੀਆਂ ਸੀ ਜਦ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਕਹਿੰਦੇ ਵੀ ਰੇਲ ਰੋਡ ਕ੍ਰਾਸਿੰਗ ਗੇਟਸ ਵੈਸਟਬਰੀ ਨਿਊਯਾਰਕ ਦੇ ਵਿੱਚ ਉਸ ਦੇ ਨਜ਼ਦੀਕ ਇਹ ਜਿਹੜਾ ਹਾਦਸਾ ਵਾਪਰਿਆ। 3 ਜਾਣਿਆਂ ਦੀ ਉੱਥੇ ਮੌਕੇ 'ਤੇ ਹੀ ਜਿਹੜੀ ਉਹ ਮੌਤ ਹੋ ਗਈ ਆ ਅਤੇ ਇਸ ਦੇ ਵਿੱਚ ਟ੍ਰੇਨ ਦੇ ਹੋਰ ਪੈਸੰਜਰ, ਕੰਡਕਟਰ ਅਤੇ ਜਿਹੜੇ ਇੰਜੀਨੀਅਰ ਆ ਉਹ ਵੀ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਇਸ ਟਾਈਮ ਫਿਰ ਜਿਹੜਾ ਆ ਉਹ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ, ਓਰੇਗਨ ਤੋਂ ਆ ਰਹੀ ਆ। ਓਰੇਗਨ ਕਹਿੰਦੇ USA 'ਚ ਜਿਹੜੀ ਪਹਿਲੀ ਸਟੇਟ ਹੋਣ ਜਾ ਰਹੀ ਆ ਜਿਹੜੀ ਪੂਰੀ ਤਰ੍ਹਾਂ ਜਿਹੜਾ ਆ ਰੈਂਟ ਕੰਟਰੋਲ ਲਾ ਪਾਸ ਕਰ ਦੇਵੇਗੀ। ਸੈਨੇਟ ਬਿੱਲ 608 ਜਿਹੜਾ ਉਹਨਾਂ ਦਾ ਸੀਗਾ ਉਹ ਹਾਊਸ ਦੇ ਵਿੱਚ 35 ਦੇ ਮੁਕਾਬਲੇ 25 ਵੋਟਾਂ ਦੇ ਨਾਲ ਜਿਹੜਾ ਆ ਉਹ ਪਾਸ ਹੋ ਗਿਆ। ਅਤੇ ਜਿਹੜੇ ਗਵਰਨਰ ਕੇਟ ਬਰਾਊਨ ਆ ਉਹਨਾਂ ਨੇ ਜਿਹੜਾ ਆਲਰੇਡੀ ਕਿਹਾ ਵੀ ਮੈਂ ਇਸ ਬਿੱਲ ਨੂੰ ਸਾਈਨ ਕਰ ਦਊਂਗੀ। ਕਹਿੰਦੇ ਵੀ 7% ਦੀ ਲਿਮਿਟ ਰੱਖੀ ਗਈ ਆ ਵੀ ਸਿਰਫ ਇਨਕਰੀਜ਼ ਹੋ ਸਕਦਾ ਹੈ ਰੈਂਟ ਹਰ ਸਾਲ, ਅਤੇ ਜਿਹੜੀਆਂ ਨਵੀਆਂ ਕੰਸਟਰਕਸ਼ਨ ਬਿਲਡਿੰਗਸ ਹੋਣਗੀਆਂ 15 ਸਾਲਾਂ ਦੀਆਂ ਉਹਨਾਂ ਦੇ ਉੱਤੇ ਨਹੀਂ ਇਹ ਲਾਗੂ ਹੋਊਗਾ। ਅਤੇ ਜੇ ਟੈਨੈਂਟ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਜਾਂਦਾ ਆ ਅਤੇ ਲੈਂਡਲੋਰਡ ਫੇਰ ਰੈਂਟ ਨਵੇਂ ਟੈਨੈਂਟ ਦੇ ਉੱਤੇ ਇਨਕਰੀਜ਼ ਕਰ ਸਕਦਾ ਹੈਗਾ ਆ। ਅਤੇ ਜੇ ਜਿਸ ਤਰ੍ਹਾਂ ਕਈ ਵਾਰ ਕੀ ਹੁੰਦਾ ਆ ਵੀ ਕੋਈ ਨਵਾਂ ਓਨਰ ਬਿਲਡਿੰਗ ਬਾਈ ਕਰਦਾ ਆ ਅਤੇ ਉਹ ਨੋਟਿਸ ਦੇ ਦਿੰਦਾ ਆਪਣੇ ਟੈਨੈਂਟਸ ਨੂੰ, ਨਹੀਂ ਜੀ ਅਸੀਂ ਤਾਂ ਜਿਹੜੀ ਬਿਲਡਿੰਗ ਆ ਉਹ ਰੀਮੋਡਲ ਕਰਨੀ ਹੈਗੀ ਆ, ਪਰ ਉਸ ਦੇ ਲਈ ਕਹਿੰਦੇ ਪਈ ਹੁਣ ਉਹਨਾਂ ਨੂੰ ਰੀਜ਼ਨ ਦੇਣਾ ਪਊਗਾ, ਪਲਾਨਸ ਦੇਣੀਆਂ ਪਊਗੀਆਂ, 90 ਦਿਨ ਦਾ ਨੋਟਿਸ ਟੈਨੈਂਟ ਨੂੰ ਦੇਣਾ ਪਊਗਾ ਅਤੇ 1 ਮਹੀਨੇ ਦਾ ਰੈਂਟ ਦੇਣਾ ਪਊਗਾ। ਫਿਰ ਉਸ ਤੋਂ ਬਾਅਦ ਉਹ ਜਿਹੜੇ ਰੈਂਟਰਸ ਆ ਉਹਨਾਂ ਨੂੰ ਅਵਿਕਟ ਕਰ ਸਕਦੇ ਆ। ਜੀ ਬਿਲਕੁਲ, 7% ਜਿਹੜਾ ਹਰ ਸਾਲ ਵਾਧੇ ਦੇ ਨਾਲ ਨਾਲ ਇਨਫਲੇਸ਼ਨ ਵੀ ਉਸ ਦੇ ਵਿੱਚ ਜਿਹੜੀ ਆ ਉਹ ਐਡ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ ਇਹ ਜਿਹੜਾ ਆ ਉਹ ਬਿੱਲ ਪਾਸ ਹੋਇਆ। ਸੋ ਆਲਰੇਡੀ ਆਈ ਥਿੰਕ ਜੇ ਇਨਫਲੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਮਹਿੰਗਾਈ ਵੱਧ ਰਹੀ ਆ ਤਾਂ ਰੈਂਟ ਉਸ ਹਿਸਾਬ ਦੇ ਨਾਲ ਆਲਰੇਡੀ ਜਿਹੜੇ ਉਹ ਵੱਧ ਰਹੇ ਆ। ਸੋ ਨਾਲ ਦੇ ਨਾਲ 7% ਇਨਕਰੀਜ਼ ਜਿਹੜਾ ਉਹ ਹੋ ਰਿਹਾ ਆ। ਕਿਤੇ ਨਾ ਕਿਤੇ ਆਪਾਂ ਸਾਰੇ ਜਣੇ ਜਾਣਦੇ ਹਾਂ, ਖਾਸ ਕਰਕੇ ਜਿਹੜੇ ਬੇ ਏਰੀਏ ਵਰਗੇ ਇਲਾਕੇ ਜਾਂ ਹੋਰ ਕਈ ਥਾਵਾਂ ਦੇ ਉੱਤੇ ਵੀ ਰੈਂਟ ਜਿਹੜੇ ਆਊਟ ਆਫ ਕੰਟਰੋਲ ਜਿਹੜੇ ਉਹ ਹੋਈ ਜਾ ਰਹੇ। ਹਰ ਇੱਕ ਚੀਜ਼ ਜਿਹੜੀ ਆ ਉਹ ਮਹਿੰਗੀ ਹੋਣ ਦੇ ਕਰਕੇ ਲੋਕਾਂ ਨੂੰ 2-2, 3-3 ਜੋਬਾਂ ਜਿਹੜੀਆਂ ਉਹ ਕਰਨੀਆਂ ਪੈ ਰਹੀਆਂ ਤਾਂ ਕਿਤੇ ਜਾ ਕੇ ਉਹ ਅਜਿਹੇ ਥਾਵਾਂ 'ਤੇ ਸਰਵਾਈਵ ਕਰਨਗੇ। ਓਰੇਗਨ ਦੇ ਵਿੱਚ ਇਸ ਦੇ ਨਾਲ ਦੇਖਦੇ ਹਾਂ ਵੀ ਕਿੰਨਾ ਕੁ ਜਿਹੜਾ ਉਹ ਅਸਰ ਆ ਉਹ ਹੋਊਗਾ। ਹਾਊਸ ਸਪੀਕਰ ਟੀਨਾ ਕੋਟਿਕ ਜਿਹੜੇ ਉੱਥੋਂ ਦੇ ਆ ਉਹ ਤਾਂ ਕਹਿੰਦੇ ਆ ਵੀ ਇਹ ਜਿਹੜਾ ਟੈਨੈਂਟ ਪ੍ਰੋਟੈਕਸ਼ਨ ਜਿਹੜਾ ਬਿੱਲ ਹੈਗਾ ਆ ਇਹ ਓਰੇਗਨ ਦੇ ਰੈਂਟਰਸ ਦੇ ਲਈ ਕਾਫੀ ਇਤਿਹਾਸਕ ਜਿਹੜਾ ਉਹ ਸਾਬਤ ਹੋਊਗਾ ਅਤੇ ਕਾਫੀ ਇੱਕ ਵੱਡਾ ਸਟੈਪ ਫਾਰਵਰਡ ਹੈਗਾ ਆ ਜੀ। ਅਗਲੀ ਖਬਰ ਜਿਹੜੀ ਉਹ ਫ੍ਰਿਜ਼ਨੋ ਤੋਂ ਆ ਰਹੀ ਹੈ। ਕਹਿੰਦੇ ਵੀ ਫ੍ਰਿਜ਼ਨੋ ਇੱਕ ਵਾਰੀ ਫੇਰ ਪੂਰਾ ਨੈਸ਼ਨਲ ਸਪੋਟਲਾਈਟ ਦੇ ਵਿੱਚ ਆਇਆ ਵੀ ਫ੍ਰਿਜ਼ਨੋ ਦੇ ਵਿੱਚ ਜਿਹੜੀ ਆ ਡਰੱਗ ਪ੍ਰੋਬਲਮ ਆ ਉਹ ਬਹੁਤ ਜ਼ਿਆਦਾ ਆ। ਫ੍ਰਿਜ਼ਨੋ ਏਰੀਆ ਦੇ ਵਿੱਚ ਪੰਜਾਬੀ ਵੀ ਬਹੁਤ ਵੱਡੀ ਕਮਿਊਨਿਟੀ 'ਚ ਰਹਿੰਦੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਬੜੇ ਧਿਆਨ ਵਾਲੀ ਗੱਲ ਸੁਣਨ ਵਾਲੀ ਗੱਲ ਆ ਵੀ ਫ੍ਰਿਜ਼ਨੋ ਦੇ ਵਿੱਚ ਕਹਿੰਦੇ ਵੀ ਮੈਥਫੈਟਮੀਨ ਜਿਹੜੀ ਹੈਗੀ ਆ ਡਰੱਗ ਉਹ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਲੋਕਾਂ ਵੱਲੋਂ ਯੂਜ਼ ਕੀਤੀ ਜਾ ਰਹੀ ਆ। ਹੋਮਲੈਸਾਂ ਦੇ ਵਿੱਚ ਤਾਂ ਕਹਿੰਦੇ ਵੀ 70-80% ਤੱਕ ਜਿਹੜੇ ਹੋਮਲੈਸ ਹੈਗੇ ਆ ਉਹ ਇਸ ਡਰੱਗ ਨੂੰ ਯੂਜ਼ ਕਰ ਰਹੇ ਹੈਗੇ ਆ। ਪਿੱਛੇ ਜਿਹੇ ਸਰੋਤਿਆਂ ਨੂੰ ਯਾਦ ਹੋਊਗਾ ਕਿ ਇੱਕ ਪ੍ਰੋਪੋਜੀਸ਼ਨ 47 ਪਾਸ ਹੋਈ ਸੀ ਕੈਲੀਫੋਰਨੀਆ ਦੇ ਵਿੱਚ, ਜਿਹਦੇ ਮੁਤਾਬਕ ਜੇ ਕੋਈ ਸਮਾਲ ਅਮਾਊਂਟ ਆਫ ਡਰੱਗ ਜਿਹੜਾ ਰੱਖਦਾ ਹੈਗਾ ਅਤੇ ਉਹਨੂੰ ਸਿਰਫ ਮਿਸਡਮੀਨਰ ਚਾਰਜ ਕੀਤਾ ਜਾਂਦਾ ਹੈਗਾ। ਸੋ ਕਹਿੰਦੇ ਭਈ ਪੁਲਿਸ ਵਾਲੇ ਹੁਣ ਬੜੇ ਅਪਸੈਟ ਆ। ਉਹ ਕਹਿੰਦੇ ਵੀ ਹੁਣ ਇਸ ਪ੍ਰੋਪੋਜੀਸ਼ਨ ਨੂੰ ਲੈ ਕੇ ਹੀ ਜਿਹੜੇ ਆ ਬਹੁਤ ਸਾਰੇ ਲੋਕ ਜਿਹੜੇ ਡਰੱਗ ਵੇਚ ਰਹੇ ਆ। ਫ੍ਰਿਜ਼ਨੋ ਦੇ ਵਿੱਚ ਵੀ ਬਹੁਤ ਬੜੇ ਏਰੀਏ ਆ ਜਿੱਥੇ ਪੂਰੇ ਦਾ ਪੂਰਾ ਏਰੀਆ ਟੈਂਟਾਂ ਦੇ ਨਾਲ ਹੋਮਲੈਸਾਂ ਦੇ ਨਾਲ ਭਰਿਆ ਹੋਇਆ ਆ ਅਤੇ ਆਮ ਲੋਕ ਕਹਿੰਦੇ ਸ਼ਰੇਆਮ ਜਿਹੜੀ ਇੱਕ ਜਿਹੜੀ ਹੈਗੀ ਆ ਡਾਕੂਮੈਂਟਰੀ ਵਾਈਸ ਨਿਊਜ਼ ਵਾਲਿਆਂ ਨੇ ਬਣਾਈ ਆ ਪੂਰੇ ਜਿਹੜਾ ਮੈਥ ਯੂਜ਼ ਦੇ ਉੱਤੇ ਫ੍ਰਿਜ਼ਨੋ ਏਰੀਏ ਦੀ। ਉਹਨੇ ਦੱਸਿਆ ਵੀ ਕਿਸ ਤਰ੍ਹਾਂ ਸ਼ਰੇਆਮ ਲੋਕ ਸਾਹਮਣੇ ਜਿਹੜੀ ਡਰੱਗ ਉਹ ਵੇਚ ਰਹੇ ਹੈਗੇ ਆ। ਸੋ ਇਹ ਬੜੀ ਖਤਰੇ ਵਾਲੀ ਘੰਟੀ ਹੈਗੀ ਆ। ਸੋ ਡਰੱਗ ਦੇ ਵਿੱਚ ਕਈ ਵਾਰੀ ਕੋਈ ਨਾ ਕੋਈ ਜਿਹੜਾ ਆਲੇ ਦੁਆਲੇ ਨੇਬਰ 'ਤੇ ਅਸਰ ਹੋ ਕੇ ਆਮ ਬੰਦਾ ਵੀ ਜਿਹੜਾ ਆ ਉਹ
ਫਸ ਸਕਦਾ ਹੈਗਾ। ਸੋ ਕਹਿੰਦੇ ਵੀ ਜਿਹੜੀ ਡਰੱਗ ਐਡਿਕਸ਼ਨ ਆ, ਈਵਨ ਦੋ ਇਹ ਨੇਸ਼ਨ ਵਾਈਡ ਐਪੀਡੈਮਿਕ ਹੈਗਾ ਆ, ਪਰ ਸਟੈਟਿਸਟਿਕਸ ਸ਼ੋ ਕਰਦੇ ਆ ਮਿਡ ਵੈਸਟ ਅਤੇ ਸਾਊਥ ਦੇ ਵਿੱਚ ਜਿਹੜੀ ਹਾਇਰ ਮੈਥ ਐਡਿਕਸ਼ਨ ਰੇਟਸ ਹੈਗੇ ਆ ਦੈਨ ਫ੍ਰਿਜ਼ਨੋ। ਪਰ ਫ੍ਰਿਜ਼ਨੋ ਦੇ ਵਿੱਚ ਉਹਨਾਂ ਨੇ ਪੂਰੀ ਡਾਕੂਮੈਂਟਰੀ ਵਾਈਸ ਵਾਲਿਆਂ ਨੇ ਬਣਾਈ ਆ ਵੀ ਕਿਸ ਤਰ੍ਹਾਂ ਉਹਨੀ ਏਰੀਏ ਵੀ ਅਲੱਗ-ਅਲੱਗ ਦਿਖਾਲੇ ਆ ਵੀ ਸ਼ਰੇਆਮ ਜਿਹੜੀ ਡਰੱਗ ਆ ਉੱਥੇ ਵਿਕ ਰਹੀ ਹੈਗੀ ਆ। ਜੀ ਬਹੁਤ ਸਿਚੁਏਸ਼ਨ ਜਿਹੜੀ ਆ ਉਹ ਗੁੱਡ ਨਹੀਂ ਹੈਗੀ। ਅਗਲੀ ਜਿਹੜੀ ਸੈਕਰਾਮੈਂਟੋ ਤੋਂ ਖਬਰ ਆ ਰਹੀ ਆ, ਊਬਰ ਜਿਹੜੇ ਇੱਕ ਪੈਸੰਜਰ ਆ ਉਸਨੇ ਸਿਟੀ ਆਫ ਸੈਕਰਾਮੈਂਟੋ ਨੂੰ ਸੂ ਜਿਹੜਾ ਆ ਉਹ ਕਰ ਦਿੱਤਾ ਆ। ਕਹਿੰਦੇ ਵੀ ਇਹ ਊਬਰ ਦੀ ਜਿਹੜੀ ਗੱਡੀ ਆ, ਜਦ ਉਸ ਦਾ ਸਿਟੀ ਆਫ ਸੈਕਰਾਮੈਂਟੋ ਦੀ ਇੱਕ ਜਿਹੜੇ ਵਹੀਕਲ ਆ ਉਹਨਾਂ ਦੀ ਇੱਕ ਗੱਡੀ ਦੇ ਨਾਲ ਕੋਲੀਜਨ ਜਿਹੜੀ ਹੋ ਗਈ, ਤਾਂ ਹੁਣ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਬੰਦਾ ਆ ਉਸ ਨੇ ਜਿਹੜਾ ਸਿਟੀ ਨੂੰ ਉਹ ਸੂ ਕਰ ਦਿੱਤਾ ਆ। ਆਈ ਥਿੰਕ ਫਾਇਰ ਡਿਪਾਰਟਮੈਂਟ ਦਾ ਵਹੀਕਲ ਸੀਗਾ, ਜਦ ਊਬਰ ਦੀ ਜਿਸ ਗੱਡੀ 'ਚ ਉਹ ਸਵਾਰ ਸੀ ਉਸ ਨੂੰ ਉਸਨੇ ਹਿੱਟ ਕੀਤਾ ਅਤੇ ਕਹਿੰਦਾ ਵੀ ਉਸਨੂੰ ਬਹੁਤ ਸੀਵੀਅਰ ਇੰਜਰੀਜ਼ ਜਿਹੜੀਆਂ ਹੋਈਆਂ ਆ। ਊਬਰ 30th ਸਟਰੀਟ ਦੇ ਉੱਤੇ ਚੱਲ ਰਹੀ ਸੀ ਅਤੇ ਡੇਵਿਡ ਲਾਰੈਂਸ ਸੀਲਜ਼ ਜਿਹੜਾ ਕਿ ਸਿਟੀ ਦਾ ਫਾਇਰ ਡਿਪਾਰਟਮੈਂਟ ਵਹੀਕਲ ਹਾਈ ਰੇਟ ਆਫ ਸਪੀਡ ਦੇ ਉੱਤੇ ਚਲਾ ਰਿਹਾ ਸੀ ਅਤੇ ਉਸ ਦੇ 30th ਸਟਰੀਟ 'ਤੇ ਕੈਪੀਟਲ ਐਵਨਿਊ ਦੀ ਇੰਟਰਸੈਕਸ਼ਨ ਦੇ ਉੱਤੇ ਇਹ ਹਾਦਸਾ ਵਾਪਰਿਆ ਆ। ਸੋ ਹੁਣ ਹਾਲ ਦੀ ਘੜੀ ਜਿਹੜੇ ਸਿਟੀ ਦੇ ਦੁਆਰਾ ਕਿਸੇ ਤਰੀਕੇ ਦਾ ਇਸ ਦੇ ਉੱਤੇ ਕਮੈਂਟ ਜਿਹੜਾ ਆ ਉਹ ਨਹੀਂ ਕੀਤਾ ਜਾ ਰਿਹਾ, ਅਤੇ ਇਹ ਜਿਹੜਾ ਫਾਇਰ ਫਾਈਟਰ ਆ ਸੀਲਜ਼ ਸੈਕਰਾਮੈਂਟੋ ਸਿਟੀ ਦੇ ਨਾਲ 2005 ਤੋਂ ਜਿਹੜਾ ਉਹ ਕੰਮ ਕਰ ਰਿਹਾ ਸੀਗਾ। ਸੋ ਹੁਣ ਦੇਖਦੇ ਹਾਂ ਵੀ ਇਸ ਮਾਮਲੇ ਦੇ ਵਿੱਚ ਅੱਗੇ ਜਿਹੜਾ ਉਹ ਕੀ ਹੋਵੇਗਾ। ਅਗਲੀ ਖਬਰ ਵੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ 5 ਸਕੂਲ ਜਿਹੜੇ ਆ ਉਹ ਕੈਲੀਫੋਰਨੀਆ ਸਟੇਟ ਵੱਲੋਂ ਹਾਈਐਸਟ ਆਨਰ ਦੇ ਨਾਲ ਅਵਾਰਡ ਕੀਤੇ ਗਏ ਆ, ਜਿਨ੍ਹਾਂ ਨੂੰ ਡਿਸਟਿੰਗੁਇਸ਼ਡ ਸਕੂਲਸ ਕਰਕੇ ਜਾਣਿਆ ਜਾਂਦਾ ਆ। ਬੀਅਰਡ ਮਿਡਲ ਸਕੂਲ, ਡਿਜ਼ਾਈਨ ਸਾਇੰਸ ਹਾਈ ਫ੍ਰਿਜ਼ਨੋ ਯੂਨੀਫਾਈਡ ਦੇ ਵਿੱਚ, ਅਤੇ ਗ੍ਰੇਨਾਈਟ ਰਿਜ ਇੰਟਰਮੀਡੀਏਟ ਕਲੋਵਿਸ ਯੂਨੀਫਾਈਡ ਦੇ ਵਿੱਚ, ਅਤੇ ਯੂਨੀਵਰਸਿਟੀ ਪ੍ਰੈਪਰੇਟਰੀ ਹਾਈ ਟੋਲੈਰੀ ਕਾਉਂਟੀ ਦੇ ਵਿੱਚ, ਲੈਮੂਰ ਮਿਡਲ ਕਾਲਜ ਹਾਈ ਕਿੰਗਸ ਕਾਉਂਟੀ ਦੇ ਵਿੱਚ। ਜਿਹੜੇ 5 ਇਹ ਸਕੂਲ ਆ ਪੂਰੇ ਕੈਲੀਫੋਰਨੀਆ ਦੇ ਵਿੱਚ 162 ਸਕੂਲਾਂ 'ਚੋਂ ਜਿਨ੍ਹਾਂ ਨੂੰ ਡਿਸਟਿੰਗੁਇਸ਼ਡ ਚੁਣਿਆ ਗਿਆ ਆ, ਇਹ ਜਿਹੜੇ ਫ੍ਰਿਜ਼ਨੋ ਏਰੀਏ ਦੇ ਹੈਗੇ ਆ। ਕਲੋਵਿਸ ਯੂਨੀਫਾਈਡ ਨੂੰ ਵਨ ਆਫ ਦਾ ਸਟੇਟਸ ਕਹਿੰਦੇ ਐਗਜ਼ੈਂਪਲਰੀ ਡਿਸਟ੍ਰਿਕਟ ਚੁਣਿਆ ਗਿਆ ਆ ਅਲੋਂਗ ਸਾਈਡ ਲੈਮੂਰ ਯੂਨੀਅਨ ਹਾਈ ਕਿੰਗਸ ਕਾਉਂਟੀ ਦੇ ਵਿੱਚ। ਜੀ, ਸੈਕਰਾਮੈਂਟੋ ਦੇ ਹਾਈ ਸਕੂਲ ਦੇ ਵਿੱਚ ਇੱਕ ਜਿਹੜਾ ਆ ਉਸ ਮਾਮਲੇ ਦੇ ਵਿੱਚ ਇੱਕ ਬੰਦੇ ਨੂੰ ਹੁਣ ਹਿਰਾਸਤ ਦੇ ਵਿੱਚ ਗ੍ਰਿਫਤਾਰ ਜਿਹੜਾ ਕੀਤਾ ਗਿਆ। ਕਹਿੰਦੇ ਵੀ ਇੱਕ ਟੀਨ ਉਸਨੇ ਇੰਸਟਾਗ੍ਰਾਮ ਦੇ ਉੱਤੇ ਕੋਈ ਇੱਦਾਂ ਦੀਆਂ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਪਾ ਰਿਹਾ ਸੀ ਵੀ ਸਕੂਲ ਦੇ ਵਿੱਚ ਇੱਧਰ ਉਹ ਗੋਲੀਆਂ ਚਲਾ ਦਊਗਾ ਅਤੇ ਜਾਂ ਫਿਰ ਉੱਥੇ ਜਿਹੜਾ ਬੰਬ ਧਮਾਕਾ ਜਿਹੜਾ ਕਰ ਦਊਗਾ। ਇਸ ਦੇ ਕਰਕੇ ਕਹਿੰਦੇ ਆ ਮੰਗਲਵਾਰ ਨੂੰ ਪੁਲਿਸ ਨੇ ਇਸ ਬੰਦੇ ਨੂੰ ਗ੍ਰਿਫਤਾਰ ਮੁੰਡੇ ਨੂੰ ਇੱਕ ਨੂੰ ਗ੍ਰਿਫਤਾਰ ਜਿਹੜਾ ਆ ਉਹ ਕੀਤਾ ਵੀ ਮਲਟੀਪਲ ਹਾਈ ਸਕੂਲ ਜਿਹੜੇ ਕਿ ਸਿਟੀ ਦੇ ਵਿੱਚ ਹੈਗੇ ਨੇ ਸੈਕਰਾਮੈਂਟੋ ਦੇ ਵਿੱਚ ਉਸ ਨੂੰ ਉਹ ਬੰਬ ਦੇ ਨਾਲ ਉਡਾ ਸਕਦਾ ਆ। ਸੋ ਪੁਲਿਸ ਨੂੰ ਇਹ ਜਦ ਸੂਚਨਾ ਸੋਮਵਾਰ ਨੂੰ ਜਿਹੜੀ ਉਹ ਪਤਾ ਲੱਗੀ ਅਤੇ ਉਹ ਜਦੋਂ ਵਾਇਰਲ ਹੋ ਗਈ ਪੋਸਟ, ਤਾਂ ਉਸ ਤੋਂ ਬਾਅਦ ਦੇ ਵਿੱਚ ਆਲਮੋਸਟ ਸਾਰੇ ਸਕੂਲ ਜਿਹੜੇ ਹਰਜੋਤ ਸਿੰਘ ਜੀ ਉਹਨਾਂ ਨੇ ਜਿਹੜੇ ਲੋਕਡਾਊਨ ਵੀ ਜਿਹੜੇ ਆ ਉਹ ਪ੍ਰੀਕਾਸ਼ਨਰੀ ਮੈਜਰ ਦੇ ਵਜੋਂ ਜਿਹੜੇ ਉਹਨਾਂ ਨੇ ਕੀਤੇ ਵੀ ਕਿਤੇ ਕੋਈ ਅਣਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰੇ। ਅਤੇ ਤਕਰੀਬਨ ਮੰਗਲਵਾਰ ਨੂੰ ਸਵੇਰੇ 3 ਵਜੇ ਉਸ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ। ਉਸ ਦੇ ਉੱਤੇ ਜਿਹੜੇ ਅੱਤਵਾਦੀ ਹਮਲਾ ਕਰਨ ਦੇ ਜਿਹੜੇ ਚਾਰਜਿਸ ਜਿਹੜੇ ਉਹ ਲਾ ਕੇ ਸੋਚ ਰੱਖ ਕੇ ਜਿਹੜੀ ਉਸ ਨੂੰ ਹੁਣ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਪੁਲਿਸ ਨੇ ਜਿਸ ਨੂੰ ਗ੍ਰਿਫਤਾਰ ਕੀਤਾ ਉਸ ਦੀ ਆਈਡੈਂਟੀਟੀ ਤਾਂ ਜਾਰੀ ਜਿਹੜੀ ਉਹ ਨਹੀਂ ਕੀਤੀ, ਪਰ ਉਹਨਾਂ ਨੇ ਇਹ ਦੱਸਿਆ ਆ ਵੀ ਉਹ ਮਾਈਨਰ ਜਿਹੜਾ ਉਹ ਹੈਗਾ ਆ। ਦੇਖੋ ਬਹੁਤ ਵਾਰੀ ਇੱਦਾਂ ਜਿਹੜਾ ਹੁੰਦਾ ਹਰਜੋਤ ਸਿੰਘ ਜੀ ਵੀ ਜਿਹੜੇ ਕਈ ਸ਼ਰਾਰਤੀ ਜਿਹੜੇ ਬੱਚੇ ਹੁੰਦੇ ਆ ਉਹ ਇੱਦਾਂ ਦੀਆਂ ਅਫਵਾਹਾਂ ਗੱਲਾਂ ਜਿਹੜੀਆਂ ਫੈਲਾ ਦਿੰਦੇ ਆ। ਕਈ ਵਾਰੀ ਤਾਂ ਆਪਣੇ ਜਿਹੜੇ ਪੇਪਰਾਂ ਤੋਂ ਬਚਣ ਦੇ ਮਾਰੇ ਕਈ ਵਾਰੀ ਕਈ ਨਿਆਣੇ ਇੱਦਾਂ ਦੀ ਜਿਹੜੀ ਆ ਬਚਕਾਨਾ ਹਰਕਤ ਜਿਹੜੀ ਉਹ ਕਹਿੰਦੀ ਆ, ਅਤੇ ਜਿਹੜੀ ਬਾਅਦ ਦੇ ਵਿੱਚ ਦੇਖੋ ਇੰਨੀ ਮਹਿੰਗੀ ਜਿਹੜੀ ਉਹਨਾਂ ਨੂੰ ਪੈਂਦੀ ਆ। ਸਕੂਲ ਸ਼ਟਡਾਊਨ ਹੁੰਦੇ ਆ, ਪੁਲਿਸ ਵਾਲੇ ਰਿਸੋਰਸਿਸ ਸਾਰੇ ਦੇ ਸਾਰੇ ਉਹਨਾਂ ਨੂੰ ਇੱਧਰ ਜਿਹੜੇ ਉਹ ਲਾਉਣੇ ਪੈਂਦੇ ਆ, ਅਤੇ ਬਾਅਦ ਦੇ ਵਿੱਚ ਲੋਕਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਬੱਚਿਆਂ ਦੇ ਉੱਤੇ ਟਰੋਮਾ ਹੀ ਜਿਹੜਾ ਹੁੰਦਾ ਆ ਵੀ ਉਹ ਸਾਰਾ ਕੁਛ ਉਹਨਾਂ ਨੂੰ ਇਸ ਚੀਜ਼ ਦੇ ਵਿੱਚੋਂ ਲੰਘਣਾ ਪੈਂਦਾ ਆ। ਬੱਚੇ ਮਾਪੇ ਜਿਹੜੇ ਸਾਰੇ ਜਾਣੇ ਕਿਤੇ ਨਾ ਕਿਤੇ ਉਹ ਡਰ ਜਾਂਦੇ ਆ ਵੀ ਇਹ ਜਿਹੜਾ ਕੀ ਜਿਹੜਾ ਉਹ ਵਾਪਰ ਗਿਆ ਆ। ਸੈਕਰਾਮੈਂਟੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ, ਐਲਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕਟ, ਹੋਰ ਕਈ ਜਿਹੜੇ ਸਕੂਲ ਡਿਸਟ੍ਰਿਕਟਸ ਜਿਹੜੇ ਆਲੇ ਦੁਆਲੇ ਸੀਗੇ ਹਾਈ ਸਕੂਲਸ, ਉਹਨਾਂ ਨੂੰ ਆਪਣੇ ਜਿਹੜੇ ਸਕੂਲ ਕਿਤੇ ਨਾ ਕਿਤੇ ਕਹਿੰਦੇ ਉੱਥੇ ਬੰਦ ਪ੍ਰੀਕਾਸ਼ਨਰੀ ਮੈਜਰ ਦੇ ਵਜੋਂ ਜਿਹੜੇ ਉਹ ਕਰ
ਕਰਨੇ ਪਏ ਸੀਗੇ ਕਿਸੇ ਇੱਕ ਨਿਆਣੇ ਦੀ ਇਹ ਜਿਹੜੀ ਦਿੱਤੀ ਹੋਈ ਜਿਹੜੀ ਆ ਧਮਕੀ ਤੋਂ ਬਾਅਦ ਦੇ ਵਿੱਚ। ਹੁਣ ਇਹ ਨਹੀਂ ਪਤਾ ਵੀ ਉਹ ਕਿੰਨਾ ਕੁ ਕ੍ਰੈਡੀਬਲ ਸੀਗਾ, ਕਿ ਉਹਦੇ ਕੋਲ ਕੋਈ ਹਥਿਆਰ ਸੀਗੇ ਨਹੀਂ ਸੀਗੇ, ਪਰ ਉਸ ਦਾ ਜੀਵਨ ਤਾਂ ਇੱਕ ਹਿਸਾਬ ਦੇ ਨਾਲ ਹੁਣ ਕਹਿ ਲਓ ਵੀ ਸਮਾਪਤੀ ਆ, ਵੀ ਗਾਂ ਉਹਨੂੰ ਕਹਿੰਦੇ ਕਿਸੇ ਨੇ ਜੋਬ ਵੀ ਦੇਣੀ ਹੈ ਜੇ ਮੰਨ ਲਓ ਪੜ੍ਹ ਵੀ ਬਾਅਦ ਦੇ ਵਿੱਚ ਉਹ ਜਾਂਦਾ ਆ। ਅਗਲੀ ਖਬਰ ਜਿਹੜੀ ਬੇਕਰਸਫੀਲਡ ਤੋਂ ਆ ਰਹੀ ਆ, ਬੇਕਰਸਫੀਲਡ ਦੇ ਵੀ ਕਰਨ ਕਾਉਂਟੀ ਦੇ 3 ਸਕੂਲ ਜਿਹੜੇ ਡਿਸਟਿੰਗੁਇਸ਼ਡ ਗਿਣੇ ਗਏ ਹੈਗੇ ਆ ਕੈਲੀਫੋਰਨੀਆ ਦੇ 162 ਸਕੂਲਾਂ ਦੇ ਵਿੱਚੋਂ। ਡਲੀਨੋ ਤੇ ਸੀਜ਼ਰ ਸ਼ਾਵੇਜ਼ ਹਾਈ ਸਕੂਲ ਤੇ ਰੋਜ਼ਡੇਲ ਮਿਡਲ ਸਕੂਲ, ਇਹ ਜਿਹੜੇ 3 ਸਕੂਲ ਆ ਇਹ ਬੇਕਰਸਫੀਲਡ ਏਰੀਏ ਦੇ ਡਿਸਟਿੰਗੁਇਸ਼ਡ ਸਕੂਲਸ ਦੇ ਵਿੱਚ ਆਏ ਹੈਗੇ ਆ। ਜੀ, ਤੇ ਹਰਜੋਤ ਸਿੰਘ ਜੀ ਸਮਾਂ ਵੀ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਸਮਾਪਤ ਹੈ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ।